ਪੰਜਾਬੀ ਰੇਡੀਓ ਜੀਵਾਸ ਸਮਰਾਈ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਦੂਸਰੇ ਨੂੰ ਸਿਹਤ ਨੂੰ ਠੀਕ ਰੱਖਣ ਲਈ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਜਦੋਂ ਥੋੜ੍ਹੀ ਬਹੁਤੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਤੇ ਹੋਮ ਰੈਮਡੀ ਨੂੰ ਵਰਤ ਕੇ ਆਪਾਂ ਠੀਕ ਹੋ ਜਾਂਦੇ ਹਾਂ। ਇਸ ਹੋਮ ਰੈਮਡੀ ਦੇ ਬਾਰੇ ਵਿੱਚ ਸਾਡੇ ਬਜ਼ੁਰਗ ਜਾਣਦੇ ਬਹੁਤ, ਗਾਹਾਂ ਬੱਚੇ ਵੀ ਬਹੁਤ ਜਾਣਦੇ ਆ ਵੈਸੇ ਹੁਣ, ਕਿ ਬਹੁਤ ਸਾਰੇ ਬੱਚੇ ਜਿਹੜੇ ਮਿਲਦੇ ਆ ਅਤੇ ਉਹ ਦੱਸਦੇ ਵੀ ਆ ਕਿ ਤੁਸੀਂ ਦਵਾਈਆਂ ਦੀ ਗੱਲ ਕਰਦੇ ਹੋ ਅਤੇ ਦਵਾਈਆਂ ਦੇ ਬਾਰੇ ਸਾਡੇ ਮੰਮੀ ਲਿਖਦੇ ਆ, ਪਰ ਅਸੀਂ ਵੀ ਕਈ ਵਾਰੀ ਚੀਜ਼ ਖੋਜ ਕਰਦੇ ਹਾਂ। ਸੋ ਬਹੁਤ ਜ਼ਰੂਰੀ ਆ ਇਹ ਚੀਜ਼ਾਂ। ਜਿਹੜੀ ਹੋਮ ਰੈਮਡੀ ਦੀ ਗੱਲ ਕਰੀਏ ਆਪਾਂ, ਇਹਦੇ ਵਿੱਚ ਡਾਕਟਰ ਤਾਂ ਕੋਈ ਨਹੀਂ ਹੈਗਾ, ਇਹ ਤਾਂ ਜਿਹੜੀਆਂ ਜੜੀ ਬੂਟੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦਾ ਆ, ਜਿਹੜੇ ਦੱਸੇ ਜਾਂਦੇ ਆ, ਜਿਹੜੀਆਂ ਚੀਜ਼ਾਂ ਦੇ ਕਦੀ ਨਾਂ ਨਹੀਂ ਸੀ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਅਤੇ ਉਹ ਚੀਜ਼ਾਂ ਨੂੰ ਖਾ ਕੇ ਪੀ ਕੇ ਜਿਸ ਤਰ੍ਹਾਂ ਵੀ ਉਹ ਦੱਸੀਆਂ ਜਾਂਦੀਆਂ ਆ, ਲੋਕਾਂ ਦੀ ਸਿਹਤ ਠੀਕ ਹੋ ਰਹੀ ਆ। ਡਾਕਟਰਾਂ ਦੀਆਂ ਦਵਾਈਆਂ ਉਹਨਾਂ ਦੇ ਕੋਲੋਂ ਛੁੱਟ ਰਹੀਆਂ ਆ। ਸੋ ਡਾਕਟਰਾਂ ਦੀਆਂ ਦਵਾਈਆਂ ਛੁੱਟ ਰਹੀਆਂ ਆ ਅਤੇ ਫਿਰ ਤੁਹਾਨੂੰ ਕਈ ਵਾਰੀ ਉਹ ਵੀ ਕਹਿ ਦਿੰਦੇ ਆ ਕਿ ਚੀਜ਼ਾਂ ਨਾ ਲਵੋ, ਪਰ ਦੇਖੋ ਜਿਹੜੀ ਚੀਜ਼ ਦਾ ਸਾਈਡ ਇਫੈਕਟ ਨਹੀਂ ਹੈਗਾ ਉਸ ਚੀਜ਼ ਨੂੰ ਲੈਂਦੇ ਰਹੋ। ਬਹੁਤ ਸਾਰੀਆਂ ਬਿਮਾਰੀਆਂ ਆ ਉਹ ਦਵਾਈ ਤੋਂ ਬਿਨਾਂ ਠੀਕ ਹੋ ਜਾਂਦੀਆਂ। ਇਹ ਨਹੀਂ ਕਹਿੰਦੇ ਕਿ ਨਾ ਜਾਓ, ਜਾਓ ਸਹੀ, ਦਿਖਾ ਲਓ ਤੁਹਾਨੂੰ ਹੋਇਆ ਕੀ ਆ, ਪ੍ਰੋਬਲਮ ਕੀ ਹੈ। ਜਦੋਂ ਤੁਹਾਨੂੰ ਪ੍ਰੋਬਲਮ ਦਾ ਪਤਾ ਲੱਗ ਜਾਂਦਾ ਅਤੇ ਉਹਦਾ ਇਲਾਜ ਤੁਸੀਂ ਆਪ ਕਰਨਾ ਸ਼ੁਰੂ ਕਰ ਸਕਦੇ ਆ। ਇਹ ਕੋਈ ਬਿਮਾਰੀ ਨਹੀਂ ਕਿ ਤੁਹਾਨੂੰ ਬੀਪੀ ਹੋ ਗਿਆ, ਤੁਹਾਨੂੰ ਸ਼ੂਗਰ ਹੋ ਗਈ ਆ ਜਾਂ ਤੁਹਾਨੂੰ ਕੋਲੈਸਟਰੋਲ ਆ। ਇਹ ਕੋਈ ਬਿਮਾਰੀਆਂ ਨਹੀਂ ਕਿ ਤੁਸੀਂ ਸਦਾ ਬਹਾਰ ਇਸ ਦੀਆਂ ਗੋਲੀਆਂ ਲਾਵੋ। ਉਹਨਾਂ ਨੂੰ ਜੇ ਤੁਸੀਂ ਕੰਟਰੋਲ ਕਰ ਸਕਦੇ ਹੋ ਤਾਂ ਕੰਟਰੋਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ। ਬਹੁਤ ਸਾਰੀਆਂ ਬਿਮਾਰੀਆਂ ਕੰਟਰੋਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਆ, ਪਰ ਥੋੜ੍ਹੀ ਜਿਹੀ ਮਿਹਨਤ ਲੱਗਦੀ ਆ, ਉਹਨਾਂ ਨੂੰ ਕੰਟਰੋਲ ਕਰੀਏ। 4082725200 ਸਟੂਡੀਓ ਦਾ ਫੋਨ ਨੰਬਰ ਇੱਕ ਵਾਰੀ ਫਿਰ ਦੱਸ ਦਈਏ। ਡਾਕਟਰ ਸਾਡੇ ਕੋਲ ਕੋਈ ਨਹੀਂ, ਸਿਰਫ ਅਤੇ ਸਿਰਫ ਸਾਡੇ ਸਰੋਤੇ ਡਾਕਟਰ ਆ। ਸਰੋਤੇ ਹੀ ਸਾਡੇ ਮਰੀਜ਼ ਹੁੰਦੇ ਆ, ਉਹ ਆਪ ਹੀ ਪੁੱਛਦੇ ਆ ਅਤੇ ਆਪ ਹੀ ਕੋਈ ਨਾ ਜਾਣਾ ਦੱਸ ਦਿੰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਆ ਕਿ ਤੁਸੀਂ ਉਹ ਇੰਨੇ ਸਾਰੇ ਹੀ ਕੰਮ ਕਰਦੇ ਆ। ਅਤੇ ਹੁਣ ਅਸੀਂ ਤੁਹਾਡੀਆਂ ਕਾਲਸ ਬਾਰੇ ਚੱਲਦੇ ਹਾਂ। ਦੱਸ ਦਈਏ ਕਿ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਸ਼ਾਮ ਦੇ ਤੱਕ ਪ੍ਰੋਗਰਾਮ ਹੁੰਦਾ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ, ਅਤੇ ਇਸ ਦਾ ਰਿਪੀਟ ਆ ਜਿਹੜਾ ਉਹ ਐਤਵਾਰ ਨੂੰ 4 ਤੋਂ 5:30 ਹੁੰਦਾ ਅਤੇ ਮੰਗਲਵਾਰ ਨੂੰ ਤੁਸੀਂ ਸਵਾਲ ਪੁੱਛ ਸਕਦੇ ਆ। 408-272-5200 ਸਾਡੇ ਨਾਲ ਜੁੜੇ ਨੇ ਸੁਮਨਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਮੇਰੇ ਨਾ ਸਿਸਟਰ ਪੰਜਾਬ ਵਿੱਚ ਹੁਸ਼ਿਆਰਪੁਰ ਰਹਿੰਦੇ ਆ। ਉਹਨਾਂ ਦੀਆਂ ਅੱਖਾਂ ਦੇ ਵਿੱਚ ਨਾ ਚਿੱਟਾ ਮੋਤੀਆ ਆ ਗਿਆ, ਤੇ ਤੁਸੀਂ ਉਹਦੇ ਬਾਰੇ ਇਲਾਜ ਦੱਸੋਗੇ ਜੀ? ਹਾਂ ਠੀਕ ਆ, ਆਪਾਂ ਪੁੱਛ ਲੈਂਦੇ ਜੀ। ਦੱਸਿਆ ਤਾਂ ਬਹੁਤ ਵਾਰੀ ਗਿਆ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਚਿੱਟੇ ਮੋਤੀਏ ਲਈ ਬਹੁਤ ਵਾਰੀ ਬੜਾ ਕੁਛ ਦੱਸਿਆ ਜਾਂਦਾ ਹੈ। ਕੋਸ਼ਿਸ਼ ਕਰਿਆ ਕਰੋ ਸਾਰੇ ਜਾਣੇ ਲਿਖ ਲਿਆ ਕਰੋ, ਜਿਹਨੇ ਲਿਖਿਆ ਆ ਪਲੀਜ਼ ਉਹ ਜ਼ਰੂਰ ਇਹਨਾਂ ਨੂੰ ਦੱਸ ਦਿਓ ਤਾਂ ਕਿ ਇਹ ਵੀ ਲਿਖ ਕੇ ਇੰਡੀਆ ਦੇ ਵਿੱਚ ਦੱਸ ਸਕਣ। ਹਾਂ, ਪੰਜਾਬ ਤੋਂ ਬਹੁਤ ਜਾਂ ਹੋਰ ਇੰਡੀਆ ਦੇ ਭਾਗਾਂ ਦੇ ਵਿੱਚ ਰਿਸ਼ਤੇਦਾਰ ਬਹੁਤ ਪੁੱਜੀ ਤੁਹਾਡੇ। ਹਰਵਿੰਦਰ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਭੈਣ ਜੀ, ਤੁਹਾਨੂੰ ਬਹੁਤ ਮਿਲ ਕੇ ਬਹੁਤ ਚੰਗਾ ਲੱਗਾ। ਸੀ ਉੱਥੇ ਮਿਲੀ ਸੀ ਤੁਹਾਨੂੰ। ਥੈਂਕ ਯੂ। ਰੇਡੀਓ ਤਾਂ ਹਰ ਰੋਜ਼ ਸੁਣੀਦਾ ਹੈਗਾ ਜਿਸ ਤਰ੍ਹਾਂ, ਤੇ ਮੌਸਮ ਨਾਲ ਦੇਖ ਕੇ ਤਾਂ ਬਹੁਤ ਚੰਗਾ ਲੱਗਾ ਜਿੱਦਾਂ। ਹੋਰ ਮੈਂ ਪੁੱਛਣਾ ਭੈਣ ਜੀ, ਜਿੱਦਾਂ ਪੰਜਾਬ 'ਚ ਇੰਡੀਆ ਜਿੱਦਾਂ ਹੁਣ ਡੇਂਗੂ ਬੁਖਾਰ ਬਾਰੇ ਜੇ ਕਿਸੇ ਨੂੰ ਪਤਾ ਹੋਏ ਦੱਸਿਓ, ਜਿੱਦਾਂ ਹਨਾ ਪਹਿਲਾਂ ਕੁਛ ਲੈ ਲਿਆ ਜਾਵੇ ਜਿੱਦਾਂ। ਹਾਂਜੀ, ਬਹੁਤ ਜ਼ਿਆਦਾ ਡੇਂਗੂ ਬੁਖਾਰ ਉੱਥੇ। ਹਾਂਜੀ ਠੀਕ ਹੈ ਜੀ, ਉਹ ਵੀ ਲਿਖਾਏ ਹੋਏ ਆ, ਉਹ ਵੀ ਆਪਾਂ ਰਿਕੁਐਸਟ ਕਰਦੇ ਹਾਂ ਭਾਈ ਡੇਂਗੂ ਵਾਲੀਆਂ ਚੀਜ਼ਾਂ ਵੀ ਲਿਖਾ ਦਿਓ, ਕਿਉਂਕਿ ਓੜ ਪੋੜ ਆ ਉਹ ਵੀ ਕਰਦੇ ਰਹਿਣਾ ਚਾਹੀਦਾ। ਹਾਂਜੀ, ਤੇ ਜਿੱਦਾਂ ਸੈੱਲ ਡਾਊਨ ਹੋ ਜਾਂਦੇ ਇਹਦੇ ਨਾਲ, ਹਨਾ ਡੇਂਗੂ ਬੁਖਾਰ ਨਾਲ। ਹਾਂਜੀ, ਸੈੱਲ ਅਪ ਕਰਨੇ ਨੂੰ ਤਾਂ ਕੋਈ ਨਾ ਕੋਈ ਜ਼ਰੂਰ ਦੱਸੂਗਾ। ਇਹ ਤਾਂ ਆਮ ਜਿਹੀਆਂ ਚੀਜ਼ਾਂ ਹੁੰਦੀਆਂ, ਜ਼ਰੂਰ ਪੁੱਛ ਲੈਂਦੇ ਆਪਾਂ। ਹਾਂਜੀ, ਹੋਰ ਭੈਣ ਜੀ ਮੈਂ ਆਪਣੇ ਬਾਰੇ ਪੁੱਛਣਾ ਸੀ। ਜਿੱਦਾਂ ਨਾ ਮੈਂ 10 ਮਿੰਟ ਨਹੀਂ ਬੈਠ ਸਕਦੀ, ਜਿੱਦਾਂ ਟੈਸਟ ਤੇ ਸਾਰੇ ਕਰਵਾਏ ਸੀਗੇ, ਕੁਛ ਨਹੀਂ ਹੈ ਉਹਨਾਂ ਵਿੱਚ, ਤੇ ਜਿੱਦਾਂ ਬੈਠਣ ਦੀ ਪ੍ਰੋਬਲਮ ਹੈ ਹਨਾ, ਸਰੀਰ ਸਾਰਾ ਫਿਰ ਆਕੜਨਾ ਸ਼ੁਰੂ ਹੋ ਜਾਂਦਾ ਜਿੱਦਾਂ ਬੈਠਦੇ ਵੀ। ਜੇ ਤੁਸੀਂ ਬੈਠ ਜਾਓ ਤਾਂ ਠੀਕ ਆ। ਹਾਂਜੀ, ਥੱਲੇ ਕੁਰਸੀ ਤੇ ਬੈਠਣ ਨਾਲ ਨਹੀਂ ਕੋਈ ਪ੍ਰੋਬਲਮ, ਜਦੋਂ ਨੀਚੇ ਬੈਠੀ ਦਾ ਨਾ ਤੇ 10 ਮਿੰਟ ਵੀ ਜਦੋਂ ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਚਲੋ ਆਪਾਂ ਪੁੱਛਦੇ ਹਾਂ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਅਗਲੇ ਕਾਲਰ ਸਾਡੇ ਹਰਜਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਐਕਚੁਅਲੀ ਮੇਰੀ ਭੈਣ ਜੀ ਇੰਡੀਆ, ਉਹਨਾਂ ਦੇ ਨਾ ਜੇ ਉਹ ਕੋਈ ਵੀ ਕੰਮ ਕਰ ਰਹੇ ਨੇ, ਜਿਵੇਂ ਜ਼ਿਆਦਾ ਰੋਟੀਆਂ ਬਣਾ ਲੈਣ ਜਾਂ ਘਰ ਦੀ ਸਫਾਈ ਦਾ ਉੱਚੇ ਨੀਵੇਂ ਹੋਣ ਵਾਲਾ ਕੋਈ ਕੰਮ ਕਰ ਲੈਣ, ਹਨਾ, ਜਾਂ ਆਪਾਂ ਕੋਈ ਸਬਜ਼ੀ ਕੁਛ ਕਿਆਰੀ ਬਣਾ ਲਈਏ, ਉਹਨਾਂ ਦੇ ਨਾ ਬਹੁਤ ਗਰਦਨ ਦੀਆਂ ਨਾੜਾਂ, ਪਿੱਛੇ ਮੋਰ ਜਿਹੜੇ ਸਾਰੇ ਬਹੁਤ ਜ਼ਿਆਦਾ ਦਰਦ ਕਰਨ ਲੱਗ ਜਾਂਦੇ ਆ, ਔਰ ਜਿਸ ਤਰ੍ਹਾਂ ਆਕੜੇ ਹੋ ਜਾਂਦੇ ਆ, ਔਰ ਨਾ ਕਈ ਵਾਰ ਦਿਲ ਕੱਚਾ ਹੋਣ ਲੱਗ ਜਾਂਦਾ, ਇੱਦਾਂ ਨਾਲ ਚੱਕਰ ਵੀ ਆਉਣੇ ਲੱਗ ਜਾਂਦੇ ਜੇ ਥੋੜ੍ਹੀ ਜ਼ਿਆਦਾ ਹੋ ਜਾਵੇ। ਅੱਛਾ, ਠੀਕ ਆ। ਹਾਂਜੀ, ਇਹ ਆਕੜਨ ਦੀਆਂ ਪਹਿਲੀਆਂ 2 ਕਾਲਾਂ ਆਕੜਨ ਦੀਆਂ ਹੀ ਆ ਗਈਆਂ ਕਿ ਬੋਡੀ ਆਕੜ ਜਾਂਦੀ।
ਹਾਂਜੀ, ਉਹ ਉਹਨਾਂ ਦੀ ਉਹੀ ਹੁੰਦਾ ਇੱਥੇ ਹਾਈ ਜੀ ਦਰਦ ਕਰਦੀ ਹੈ ਗਰਦਨ, ਆਲੇ ਦੁਆਲੇ ਵਾਲੀਆਂ ਨਾੜਾਂ ਪਿੱਛੇ ਮੋਰ ਜਿਹਨਾਂ ਆਪਾਂ ਕਹਿੰਦੇ ਹਾਂ ਔਰ ਉਹਦੇ ਨਾਲ ਕਈ ਵਾਰ ਜੇ ਜ਼ਿਆਦਾ ਹੋ ਜਾਏ ਦਿਲ ਕੱਚਾ ਹੋਣ ਲੱਗ ਜਾਂਦਾ, ਫਿਰ ਚੱਕਰ ਵੀ ਆਉਣ ਲੱਗ ਜਾਂਦੇ ਆ। ਠੀਕ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਜਿਹੜੇ ਤੁਸੀਂ ਪਹਿਲੀ ਵਾਰ ਸੁਣ ਰਹੇ ਆ ਪ੍ਰੋਗਰਾਮ ਨੂੰ, ਤੁਸੀਂ ਇਹ ਸੋਚਦੇ ਹੋਵੋਗੇ ਕਿਵੇਂ ਆਰਾਮ ਆ ਜਾਂਦਾ। ਫੀਡਬੈਕ ਪਲੀਜ਼ ਜ਼ਰੂਰ ਦਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਜਿਹੜੀਆਂ ਘਰੇਲੂ ਚੀਜ਼ਾਂ ਆ ਉਹ ਵਰਤ ਕੇ ਆਰਾਮ ਆ ਜਾਂਦਾ ਆ। ਬਹੁਤ ਸਾਰੇ ਲੋਕਾਂ ਨੂੰ ਆਇਆ। ਸਾਨੂੰ ਜਦੋਂ ਅਸੀਂ ਜਾਂਦੇ ਹਾਂ ਬਾਹਰ ਅਤੇ ਜਦੋਂ ਲੋਕਾਂ ਨੂੰ ਮਿਲਦੇ ਹਾਂ ਉਹ ਫੀਡਬੈਕ ਬਹੁਤ ਦਿੰਦੇ ਆ। ਪਲੀਜ਼ ਤੁਹਾਨੂੰ ਇਹ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆ ਕੇ ਵੀ ਜ਼ਰੂਰ ਦੱਸ ਜਾਇਆ ਕਰੋ। ਬਲਵੰਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਘਰ ਵਾਲੀ ਦੇ ਮੇਰੇ ਦਿਖਾਇਆ ਸੀਗਾ ਕਿਸੇ ਐਕਸਪਰਟ ਨੂੰ, ਉਹਨੂੰ ਜਰਾ ਕਿ ਲਾ ਕੇ ਇੱਥੇ ਬਣੇ ਕਿਤੇ ਦੇਖਿਆ ਕਿ ਪੁੜਪੁੜੀਆਂ ਚ ਕਹਿੰਦਾ ਤੇਰੀਆਂ ਨਾੜਾਂ ਕਮਜ਼ੋਰ ਆ। ਅਸੀਂ ਕਹਿੰਦਾ ਕੀ ਇਲਾਜ ਆ? ਕਹਿੰਦਾ ਸਾਡੇ ਕੋਲ ਕੋਈ ਇਲਾਜ ਨਹੀਂ। ਠੀਕ ਆ, ਪੁੜਪੁੜੀਆਂ ਦੀਆਂ ਨਾੜਾਂ ਕਮਜ਼ੋਰ ਆ। ਚਲੋ ਕੋਈ ਦੇਸੀ ਇਲਾਜ ਕਿਸੇ ਨੂੰ ਪਤਾ ਹੋਵੇ ਕੋਈ ਸਾਡੀ ਮਦਦ ਕਰ ਲਵੇ। ਮੈਨੂੰ ਵੀ ਘੱਟ ਥੋੜਾ ਜਿਹਾ ਫਰਕ ਪੈਣ ਲੱਗ ਪਿਆ ਠੀਕ ਆ ਸੁਣਨੇ ਦਾ। ਅਸੀਂ ਸਿਆਣੇ ਆ ਤੇ ਘਰ ਵਾਲੀ ਨੂੰ ਹੌਲੀ ਬੋਲੋ ਤਾਂ ਸੁਣਦਾ ਨਹੀਂ, ਜੋ ਦਾ ਬੋਲੋ ਤਾਂ ਕਹਿੰਦੀ ਸਾਡੀ ਲੜਾਈ ਹੋ ਪੈਂਦੀ, ਕਹਿੰਦੀ ਤੁਸੀਂ ਮੈਨੂੰ ਖਿੱਚ ਕੇ ਬੋਲਦੇ ਆ। ਠੀਕ ਆ। ਦੇਖੋ ਜੀ, ਕਿਸੇ ਕੋ ਹੋਵੇ ਇਲਾਜ ਕੋਈ ਕਰੇ, ਮਿਹਰਬਾਨੀ ਸਾਡੇ ਤੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ। ਜ਼ਰੂਰ ਇਹਨਾਂ ਨੂੰ ਦੱਸਿਓ। ਇੱਕ ਤਾਂ ਸੁਣਦਾ ਆ, ਇੱਕ ਆ ਬੰਦੇ ਤੋਂ ਉਮਰ ਹੋ ਜਾਂਦੀ ਆ, ਉਦੋਂ ਬਹੁਤ ਕੁਛ ਜਿਹੜਾ ਨਾ ਬੋਡੀ ਨੂੰ ਹੋ ਜਾਂਦਾ ਹੈ। ਪਰ ਕੋਈ ਨਹੀਂ, ਇਹ ਚੀਜ਼ਾਂ ਲੈਣ ਦੇ ਨਾਲ ਕੋਈ ਇੱਦਾਂ ਨੁਕਸਾਨ ਨਹੀਂ ਹੋਣਾ। ਸਾਹਿਬ, ਸਤਿ ਸ਼੍ਰੀ ਅਕਾਲ। ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਤਕਰੀਬਨ 2 ਵੀਕ ਪਹਿਲਾਂ ਮੇਰੇ ਫੇਸ ਤੇ ਰਾਈਟ ਸਾਈਡ ਤੇ ਇੱਕ ਸਪੌਟ ਜਿਹਾ ਹੋ ਗਿਆ, ਤਕਰੀਬਨ 6-7 mm ਦਾ ਜੀ, ਗੋਲ ਜਿਹਾ। ਹਾਂਜੀ ਹਾਂਜੀ। ਤੇ ਡਾਕਟਰ ਨੂੰ ਦਿਖਾਇਆ ਸੀ ਜੀ, ਤੇ ਉਹ ਕਹਿੰਦੇ ਕਿ ਫਲੈਰੀ ਤੇ ਨਹੀਂ ਹੈਗੀ, ਜਿਹਨੂੰ ਫੁੱਲਬੈਰੀ ਬੋਲਦੇ, ਉਹ ਤੇ ਨਹੀਂ ਹੈਗੀ, ਪਰ ਕਹਿੰਦੇ ਕਿ ਇਹ ਫੰਗਸ ਹੈ। ਉਹਨਾਂ ਨੇ ਮੈਡੀਸਿਨ ਤੇ ਦਿੱਤੀ ਹੈ, ਪਰ 10 ਦਿਨਾਂ ਤੋਂ ਕੋਈ ਫਰਕ ਨਹੀਂ ਪਿਆ ਜੀ ਇਹਨੂੰ। ਠੀਕ ਹੈ, ਠੀਕ ਹੈ, ਪੁੱਛ ਲੈਂਦੇ। ਮੈਂ ਇਸ ਬਾਰੇ ਆਪ ਜੀ ਨੂੰ ਪੁੱਛਣਾ ਸੀ ਜੀ। ਥੈਂਕ ਯੂ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਸਾਹਿਬ ਸਿੰਘ ਜੀ, ਵੈਸੇ ਨਿੰਮ ਦਾ ਤੇਲ ਵੀ ਤੁਸੀਂ ਥੋੜ੍ਹਾ ਜਿਹਾ ਲਾਉਣਾ ਸ਼ੁਰੂ ਕਰ ਦਿਓ, ਕਿਉਂਕਿ ਜਦੋਂ ਇਹ ਚੀਜ਼ਾਂ ਮੂੰਹ 'ਤੇ ਜਿੱਥੇ ਦਿਸਦੀ ਆ ਤੁਹਾਡੀ ਬੋਡੀ, ਉੱਥੇ ਹੋ ਜਾਂਦੀਆਂ, ਹੱਥਾਂ 'ਤੇ ਹੋ ਜਾਂਦੀ, ਅਤੇ ਆਪੂ ਨੂੰ ਲੱਗਣ ਲੱਗ ਜਾਂਦਾ ਕਿ ਮੇਰੇ ਕੀ ਹੋ ਗਿਆ ਆ। ਅਤੇ ਤੁਸੀਂ ਉਹ ਵੀ ਲਾਉਣਾ ਸ਼ੁਰੂ ਕਰ ਦਿਓ। ਆਪਾਂ ਪੁੱਛਦੇ ਵੀ ਹੈਗੇ ਹਾਂ। ਇਹਨਾਂ ਦੇ ਇਸ ਤਰ੍ਹਾਂ ਹੋਇਆ ਆ, ਵੈਸੇ ਮੈਨੂੰ ਮਿਲੇ ਵੀ ਸੀਗੇ, ਜਿਸ ਤਰ੍ਹਾਂ ਫੁਲਵੈਰੀ ਹੁੰਦੀ ਆ ਇਸ ਤਰ੍ਹਾਂ ਨੱਕ ਦੇ ਲਾਗੇ ਇਹਨਾਂ ਦੇ ਚਟਾਕ ਜਿਹਾ ਉਹ ਪੈ ਗਿਆ ਆ। ਸੋ ਉਹ ਜੇ ਕਿਸੇ ਨੂੰ ਪਤਾ ਹੋਵੇ ਵੀ ਉਹ ਕਿਸ ਤਰ੍ਹਾਂ ਜਿਹੜੇ ਮਿਟ ਸਕਦੇ, ਜ਼ਰੂਰ ਦੱਸਿਓ। ਅੱਗੇ ਹਰਨੇਕ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਬਹੁਤ ਫਾਇਦਾ ਹੁੰਦਾ ਲੋਕਾਂ ਨੂੰ। ਅਤੇ ਮੈਂ ਪਿਛਲੀ ਵਾਰੀ ਪੁੱਛਿਆ, ਉਦੋਂ ਮੈਨੂੰ ਦੱਸਿਆ ਸੀ ਕਿਸੇ ਨੇ ਵੀ ਆਪਣੇ ਰੇਡੀਓ 'ਤੇ ਵੀ ਮੇਰੇ ਨਾ ਹੱਡੀ ਪਿਛਲੇ ਜਿਹੜੀ ਬੈਕ ਵਾਲੀ ਆ, ਥੱਲੋਂ ਐਂਡ ਤੋਂ ਪਿੱਠ ਤੋਂ ਦੁਖਦੀ ਆ। ਹਾਂਜੀ ਹਾਂਜੀ। ਅਤੇ ਉਹ ਕੌਲੀ 'ਤੇ ਬੈਠਾ ਮੈਂ ਹੋ ਗਿਆ ਮੇਰੇ ਖਿਆਲ 15-20 ਦਿਨ ਹੋ ਗਏ, ਸਮਾਂ ਉਹ ਤੋਂ ਜ਼ਿਆਦਾ ਹੋਈ ਜਾਂਦੀ ਆ ਉਹ। ਅੱਛਾ ਜੀ। ਅਤੇ ਹਾਂਜੀ, ਡਾਕਟਰ ਨੂੰ ਦਿਖਾਇਆ ਸੀ, ਐਕਸਰੇ ਉਕਸਰੇ ਕਰਾਇਆ, ਉਹ ਕਹਿੰਦੇ ਠੀਕ ਆ, ਕੁਛ ਨਹੀਂ ਹੈਗਾ। ਠੀਕ ਆ, ਕੋਈ ਨਹੀਂ, ਤੁਸੀਂ ਖਾਲੀ ਜਿਹੜੀ ਲੱਕੜੀ ਦੀ ਚੇਅਰ ਹੁੰਦੀ ਹੈ ਨਾ, ਉਹਦੇ ਉੱਤੇ ਉੱਦਾਂ ਬੈਠਣਾ ਸ਼ੁਰੂ ਕਰ ਲਓ। ਆਪਾਂ ਪੁੱਛ ਲੈਂਦੇ ਹਾਂ ਹੋਰ ਬਾਕੀ। ਹਾਂਜੀ ਹਾਂਜੀ, ਜੇ ਕਿਸੇ ਨਾਲ ਹੈਪਨ ਹੋਇਆ ਹੋਵੇ ਤਾਂ ਜ਼ਰੂਰ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤਿਆਂ ਨੂੰ ਇਹ ਬਹੁਤੀਆਂ ਕਈ ਪ੍ਰੋਬਲਮਾਂ ਹੁੰਦੀਆਂ, ਦੱਸ ਜ਼ਰੂਰ ਦਿਆ ਕਰੋ। ਗਰਮੀਤ ਸੰਧੂ। ਹਾਂਜੀ, ਡਾਕਟਰ ਬਲਵਿੰਦਰ ਕੌਰ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਡਿਗਰੀ ਕਿੱਥੋਂ ਆ ਗਈ? ਡਿਗਰੀ ਹੈਗੀ ਆ, ਤੁਹਾਨੂੰ ਨਹੀਂ ਪਤਾ ਲੱਗਦਾ। ਲੋਕਾਂ ਨੂੰ ਪੁੱਛ ਕੇ ਵੇਖੋ, ਡਿਗਰੀ ਲੋਕ ਦਿੰਦੇ ਆ, ਤੁਹਾਡੇ ਕੋਲ ਹੈਗੀ ਆ ਡਿਗਰੀ, ਤੁਸੀਂ ਦੱਸਦੇ ਨਹੀਂ। ਤੇ ਭੈਣ ਜੀ, ਮੇਰਾ ਵੀ ਨਾ ਸੱਜੇ ਪਾਸੇ ਵਾਲਾ ਕੰਨ ਨਾ 3-4 ਮਹੀਨੇ ਤੋਂ ਮੈਂ ਇੰਡੀਆ ਸਾਂ, ਤੇ ਉਦੋਂ ਸਾਂ ਕਰਨ ਲੱਗ ਪਿਆ। ਫਿਰ ਮੈਂ ਡਾਕਟਰ ਕੋਲ ਗਿਆ, ਉਹਨੇ ਚੈੱਕ ਕੀਤਾ ਤੇ ਉਹ ਕਹਿੰਦੇ ਥੋੜ੍ਹੀ ਵੀਕ ਹੋਈ ਆ। ਉਹਨੇ ਗੋਲੀਆਂ ਲਿਖ ਦਿੱਤੀਆਂ, ਤੇ ਉਹ ਨਹੀਂ ਠੀਕ ਹੋਇਆ। ਉਸ ਤੋਂ ਬਾਅਦ ਮੈਂ ਚੰਡੀਗੜ੍ਹ ਹੋਰ ਕਿਸੇ ਡਾਕਟਰ ਕੋਲ ਗਿਆ, ਤੇ ਉਹ ਹੁਣ ਭੈਣ ਜੀ ਕੋਈ 10 ਕੁ ਦਿਨ ਹੋਏ ਆ ਮੈਨੂੰ। ਅਸਲ 'ਚ ਇੰਡੀਆ ਤੋਂ ਆਏ ਨੂੰ ਅਜੇ ਮਹੀਨਾ ਕੀ ਹੋਇਆ, ਤੇ 10 ਕੁ ਦਿਨ ਤੋਂ ਲਗਾਤਾਰ ਹੀ ਉਹ ਸਾਂਸ ਪ੍ਰੋਬਲਮ ਤਾਂ ਨਹੀਂ ਮੈਨੂੰ ਕੋਈ ਵੀ, ਪਰ ਸਾਂ ਕਰਦਾ ਰਹਿੰਦਾ ਹੈ। ਤੇ ਮੈਂ ਕਿਹਾ ਕੋਈ ਚੀਜ਼ ਨਾ ਵਿੱਚ ਵੜ ਗਈ ਹੋਵੇ। ਨਹੀਂ, ਚੀਜ਼ ਤਾਂ ਕੀ, ਉੱਥੋਂ ਭਾਵੇਂ ਲਾਏ ਹੋਣਗੇ ਕੁਛ, ਇੱਥੇ ਤਾਂ ਨਹੀਂ ਬੜੀ ਹੋਣੀ। ਬਈ ਉੱਥੋਂ ਤੇ ਜਿਹੜੀ ਮੈਂ ਚੀਜ਼ ਲਿਆਉਣੀ ਸੀ, ਤੁਸੀਂ ਮੈਨੂੰ ਹਾਂ ਨਹੀਂ ਕਰਨ ਦੇ। ਕੁਛ ਨਹੀਂ ਲਿਆਉਣਾ ਉੱਥੋਂ ਆਪਾਂ। ਲੈ, ਮੈਂ ਤੁਹਾਨੂੰ ਕਿੰਨੀ ਵਾਰ ਪੁੱਛ ਬੈਠਾ ਵੀ ਉਹ ਲਿਆਵਾਂ, ਜੇ ਤੁਸੀਂ ਹਾਂ ਕਰੋ ਤੇ ਲਿਆਉਂਗਾ। ਉੱਥੋਂ ਦੀ ਇੱਕੋ ਚੀਜ਼ ਲਿਆਉਣ ਵਾਲੀ ਆ। ਉਹਦੇ ਨਾ ਕਰ ਦਿਓ। ਨਾ, ਉਹ ਟੀਵੀ ਮੈਂ ਟੀਵੀ ਵਾਸਤੇ ਰੱਖਿਆ। ਹਾਂਜੀ, ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਜਦੋਂ ਵੀ ਕੁਛ ਆਇਆ ਤਾਂ ਹੋ ਜਾਊਗਾ।
ਤੇ ਕੋਈ ਨਹੀਂ, ਜਿਹੜੇ ਕੰਨ ਵਾਲੀ ਗੱਲ ਆ ਉਹ ਜ਼ਰੂਰ ਆਪਾਂ ਪੁੱਛ ਲੈਂਦੇ ਆ। ਕੰਨ ਫਿਰ ਮੈਂ ਵੀ ਹੁਣ ਉਮਰ ਵੀ ਬੜੇਪਾ ਹੁੰਦਾ ਜਾਂਦੀ ਹੈ ਤੇ ਸੋਚਦਾ ਵੀ ਕਿਤੇ ਦੂਸਰਾ ਕੰਨ ਵੀ ਇਸ ਤਰ੍ਹਾਂ ਦਾ ਹੁੰਦਾ ਰਵੇ। ਤੇ ਮੈਂ ਚਾਹੁੰਦਾ ਵੀ ਪਹਿਲੋਂ ਇੱਕ ਨੂੰ ਠੀਕ ਭੈਣ ਜੀ ਡਾਕਟਰ ਭੈਣ ਜੀ ਨੂੰ ਕਹਿੰਦੇ ਵੀ ਇੱਕ ਤੇ ਠੀਕ ਕਰੀਏ। ਨਹੀਂ ਕੋਈ ਨਹੀਂ, ਆਪਾਂ ਪੁੱਛ ਲੈਂਦੇ ਆ, ਸਾਡੇ ਸਰੋਤੇ ਬੜੇ ਪਹੁੰਚੇ ਹੋਏ ਡਾਕਟਰ ਆ, ਪੁੱਛ ਲੈਂਦੇ ਆ। ਤੂੰ ਤੁਹਾਡੇ ਤੋਂ ਵੱਡੇ ਨਹੀਂ ਹੈਗੇ। ਥੈਂਕ ਯੂ ਥੈਂਕ ਯੂ। ਕੰਨ ਵਿੱਚ ਸਾਹ ਦੱਸੀ 2-3 ਵੀਕ ਪਹਿਲੇ, ਪਰ ਜ਼ਰੂਰ ਦੱਸ ਦਿਓ ਜੀ। ਸਰਜੀਤ ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਲਵਿੰਦਰ। ਮੇਰਾ ਕੁਐਸਚਨ ਆ, ਬੇਟਾ 20 ਸਾਲ ਦਾ, ਉਹਦੇ ਸਿਰ 'ਚ ਕਰ ਬਹੁਤ ਆ। ਠੀਕ ਹੈ। ਤੇ ਜੇ ਫਿਰ ਉਹਦੀ ਢੂਈ ਤੇ ਵੀ ਫਿੰਸੀਆਂ ਜਿਹੀਆਂ ਹੋਈਆਂ ਵੀਆਂ, ਜਿਵੇਂ ਕੀ ਕਹਿੰਦੇ ਜਦੋਂ ਨਿਆਣਾ 20 ਸਾਲ ਦਾ, ਇੱਕ ਨਹੀਂ ਪਤਾ ਨਹੀਂ ਕੀ ਉਹਨੂੰ ਕਹਿੰਦੇ, ਉਹ ਬਹੁਤ ਹੈਗੀਆਂ, ਉਹਦੇ ਬਾਰੇ ਵੀ ਕੋਈ ਦੱਸੇ। ਠੀਕ ਹੈ, ਉਹਨੂੰ ਪਰ ਕਹਿਓ ਕਿ ਦਵਾਈ ਖਾਵੇ ਨਾ, ਆਪਾਂ ਪੁੱਛ ਲੈਂਦੇ ਬਾਕੀ। ਹਾਂ ਜ਼ਰੂਰ ਪੁੱਛਿਓ। ਠੀਕ ਹੈ ਜੀ, ਥੈਂਕ ਯੂ ਜੀ। ਜਦੋਂ ਬੱਚੇ ਜਵਾਨ ਹੁੰਦੇ ਨਾ, ਉਹ ਐਕਨੀ ਹੋ ਗਈਆਂ, ਉਹਨਾਂ ਦੇ ਵਿੱਚ ਕਈ ਬੱਚੇ ਆ ਜਿਹੜੇ ਉਹ ਦਵਾਈਆਂ ਲੈਣ ਲੱਗ ਜਾਂਦੇ ਆ। ਉਹ ਖਿਆਲ ਰੱਖਿਆ ਕਰੋ ਕਿ ਕਈ ਸਾਰੀਆਂ ਦਵਾਈਆਂ ਨਾ ਸੁਸਾਈਡਲ ਹੁੰਦੀਆਂ। ਤੁਹਾਨੂੰ ਦੱਸਿਆ ਤਾਂ ਨਹੀਂ ਜਾਂਦਾ ਹੈਗਾ, ਬਹੁਤ ਵਾਰੀ ਅਸੀਂ ਵੀ ਨਹੀਂ ਪੜ੍ਹਦੇ ਉਹਦੇ 'ਤੇ ਕੀ ਹੁੰਦਾ ਆ, ਕਿਉਂਕਿ ਵੈਸੇ ਵੀ ਆਪਣਾ ਫੇਸ ਦੇਖ ਕੇ ਕਈ ਲੋਕ ਡਿਪਰੈਸ਼ਨ 'ਚ ਜਾ ਵੜਦੇ ਆ। ਸਾਡੇ ਮੂੰਹ ਕੀ ਹੋ ਗਿਆ, ਸਾਡੇ ਮੂੰਹ 'ਤੇ ਇੰਨੀਆਂ ਫਿੰਸੀਆਂ ਕਿਉਂ ਹੋ ਗਈਆਂ। ਸੋ ਉਹਨਾਂ ਦੇ ਇਲਾਜ ਆ ਜਿਹੜੇ ਨਾ, ਉਹ ਦੇਸੀ ਕਰ ਲਿਆ ਕਰੋ। ਵੈਸੇ ਭਜਾਇਆ ਕਰੋ ਨਿਆਣਿਆਂ ਨੂੰ, ਪਸੀਨਾ ਕੱਢਿਆ ਕਰਨ ਆਪਣਾ, ਜਿਨ੍ਹਾਂ ਦੇ ਐਕਨੀਸ ਹੋ ਗਈਆਂ। ਬਾਕੀ ਕਰਦਾ ਕੋਈ ਨਾ ਕੋਈ ਜ਼ਰੂਰ ਦੱਸੂਗਾ ਕਿ ਜਿਹੜੇ ਬੱਚੇ ਦੇ ਸਿਰ ਦੇ ਵਿੱਚ ਕਰਦੇ ਤਾਂ ਬਹੁਤ ਸਿੰਪਲ ਹੈਗੇ ਆ। ਬਹੁਤ ਸਾਰੇ ਲੋਕਾਂ ਦੇ ਸੀਗੀ ਕਿ ਜਿਸ ਤਰ੍ਹਾਂ ਰੇਤਾ ਹੁੰਦੀ ਆ ਨਾ, ਉਹ ਢੇਰ ਲੱਗ ਜਾਂਦਾ। ਸੋ ਉਹ ਵੀ ਰਿਕੁਐਸਟ ਕਰਦੇ ਹਾਂ ਵੀ ਕੋਈ ਨਾ ਕੋਈ ਜ਼ਰੂਰ ਦੱਸ ਦਿਓ। ਜਿਨ੍ਹਾਂ ਦੇ ਸਿਰ ਵਿੱਚ ਘਰ ਆ, ਉਹ ਕਿਸ ਚੀਜ਼ ਦੇ ਨਾਲ ਨਹਾਉਣ, ਕਿਹੜੀ ਚੀਜ਼ ਲਾਉਣ, ਅਤੇ ਉਹਦੇ ਨਾਲ ਉਹਨਾਂ ਨੂੰ ਆਰਾਮ ਆਵੇ। ਅਗਲੇ ਕਾਲਰ ਨੇ ਸਾਡੇ ਕਸ਼ਮੀਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ, ਮੈਨੂੰ ਅਥਰਾਈਟਿਸ ਬਹੁਤ ਜ਼ਿਆਦਾ ਆ, ਜਿੱਦਾਂ ਗੋਡਿਆਂ 'ਚ, ਹੱਥਾਂ 'ਚ, ਪੈਰ ਵੀ ਬਹੁਤ ਦੁਖਦੇ ਆ। ਤੇ ਰੋਮਾਟੋਲੋਜਿਸਟ ਜਿਹੜਾ ਅਥਰਾਈਟਿਸ ਹੁੰਦਾ ਨਾ, ਹਾਂਜੀ ਉਹ ਆ। ਠੀਕ ਆ। ਤੇ ਇੱਕ ਮੂੰਹ ਬਹੁਤ ਸੁੱਕਦਾ, ਜਿੰਨਾ ਮਰਜ਼ੀ ਪਾਣੀ ਪੀ ਜਾਵਾਂ। ਇੱਕ ਪਿਛਲੀ ਵਾਰੀ ਦੱਸਿਆ ਸੀਗਾ ਧਤੂਰੇ ਦਾ ਬੂਟਾ, ਉਹ ਕਿਹੜਾ ਹੁੰਦਾ ਆ? ਤੁਹਾਡੇ ਵੱਲ ਕਿਤੇ ਹੈਗਾ ਆ, ਪਰ ਹੁਣ ਮੈਨੂੰ ਪਤਾ ਨਹੀਂ ਗਾ, ਕਿਉਂਕਿ ਮੈਂ ਦੇਖਿਆ ਨਹੀਂ ਗਾ। ਫਰੈਜਨੋ ਰਹਿੰਦੇ ਅਸੀਂ ਇੱਧਰ ਮਟੀਰਾ। ਹਾਂਜੀ, ਤੁਹਾਡੇ ਵੱਲੋਂ ਹੀ ਕਾਲ ਆਈ ਸੀ। ਪਤਾ ਹੋਵੇ ਤਾਂ। ਹਾਂ, ਟਰੱਕਾਂ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ। ਹਾਂਜੀ, ਨਹੀਂ ਟਰੱਕ ਤਾਂ ਸਾਡੇ ਵੀ ਚਲਾਉਂਦੇ, ਪਰ ਇਹ ਕਹਿੰਦੇ ਸਾਨੂੰ ਪਤਾ ਨਹੀਂ। ਨਹੀਂ, ਸਾਰਿਆਂ ਨੂੰ ਨਹੀਂ ਪਤਾ ਹੋਊਗਾ ਨਾ, ਜਿਹਨੇ ਦੇਖਿਆ ਉਹਨੂੰ ਪਤਾ ਹੋਊਗਾ। ਹਾਂਜੀ, ਦੱਸਿਓ ਅਥਰਾਈਟਿਸ ਦਾ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜੀ ਜ਼ਰੂਰ ਪੁੱਛ ਲੈਂਦੇ ਜੀ। ਤੁਸੀਂ ਤਾਂ ਨਹੀਂ ਕੋਈ ਇਲਾਜ ਦੱਸਣਾ? ਨਹੀਂ, ਮੈਂ ਹਜੇ ਤਾਂ ਨਹੀਂ। ਠੀਕ ਹੈ ਜੀ। ਹਾਂਜੀ, ਚੰਗਾ, ਠੀਕ ਹੈ, ਥੈਂਕ ਯੂ ਜੀ। ਲਿਖਾ ਦਿਓ ਜੀ। ਕਈ ਜਾਣੇ ਕਿੰਨੇ ਸਾਰੇ ਇਲਾਜ ਆ ਜਿਹੜੇ ਉਹ ਪੁੱਛੇ ਗਏ ਆ। ਅਰਥਰਾਈਟਸ ਦੇ ਕਿੰਨੇ ਦੱਸੇ ਹੋਏ ਆ, ਮੈਂ ਤਾਂ ਸਿੰਪਲ ਜੀ ਦੱਸ ਦਿੰਦੇ ਆ, ਕਈ ਵਾਰ ਦੱਸਦੇ ਹੁੰਦੇ ਆ ਕਿ ਕੋਕੋਨਟ ਦੀਆਂ ਜਿਹੜੀਆਂ ਟੁਕੜੀਆਂ ਖਾ ਲਓ, ਅਤੇ ਆਪਣੇ ਨਿਊਯਾਰਕ ਵਾਲੇ ਕੁਛ ਹੋਰ ਵੀ ਦੱਸਦੇ ਆ। ਚਲੋ, ਜਦੋਂ ਵੀ ਕੋਈ ਆਉਂਦਾ ਆ, ਅਤੇ ਸਾਰੀਆਂ ਜਿਹੜੀਆਂ ਜਿਨ੍ਹਾਂ ਨੇ ਇਹ ਰੈਸਪੀਆਂ ਹੋਮ ਰੈਮਡੀਜ਼ ਲਿਖੀਆਂ ਹੁੰਦੀਆਂ ਆ, ਉਹ ਤੁਸੀਂ ਸ਼ੇਅਰ ਕਰ ਲਿਆ ਕਰੋ। 408 272 5200। ਵੈਸੇ ਵੀ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਕੌੜੀਆਂ ਕਸੈੜੀਆਂ, ਉਹ ਜਦੋਂ ਹੁਣ 1 ਸਾਲ ਤਾਂ ਲੋਕ ਗਏ ਨਹੀਂ ਗਏ, ਹੁਣ ਜਿਹੜੇ ਤੁਸੀਂ ਜਾਓਗੇ ਨਾ, ਉੱਥੋਂ ਉਹ ਚੀਜ਼ਾਂ ਚੱਕ ਲਿਆਇਓ ਕਿ ਤੁਹਾਡੇ ਕੰਮ ਆਉਣਗੀਆਂ। ਅਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 2 ਹਫ਼ਤੇ ਮੈਂ ਤੁਹਾਡਾ ਪ੍ਰੋਗਰਾਮ ਸੁਣ ਨਹੀਂ ਸਕਿਆ, ਪਰ ਉਸ ਤੋਂ ਪਹਿਲੇ ਮੈਂ ਪੁੱਛਿਆ ਸੀ ਜੀ ਕਿ ਬੱਚੇ ਨੂੰ ਹੈਗੀ ਹੈ ਟਾਈਪ 1 ਡਾਇਬਟੀਜ਼, ਤੇ ਤੁਸੀਂ ਕਿਹਾ ਸੀ ਕਿ ਵੀ 8-10 ਸਾਲ ਪਹਿਲੇ ਕਿਸੇ ਨੇ ਦੱਸਿਆ ਸੀ ਕੋਈ ਤੇਲ ਹੁੰਦਾ ਹੈਗਾ, ਤੇ ਉਸ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਾ ਕਿ ਵੀ ਕਿਹੜਾ ਹੈਗਾ, ਕਿ ਜਾਂ ਪਤਾ ਨਹੀਂ ਕਿਸਨੇ 2 ਹਫ਼ਤੇ ਵਿੱਚ ਕੁਝ ਨੇ ਦੱਸਿਆ ਹੈਗਾ ਕਿ ਨਹੀਂ। ਪਰ ਕੋਈ ਹੋਰ ਇਲਾਜ ਹੋਵੇ ਟਾਈਪ 1 ਡਾਇਬਟੀਜ਼ ਦਾ ਨੂੰ ਕਿਉਰ ਕਰਨੇ ਦਾ, ਤਾਂ ਉਹ ਪਲੀਜ਼ ਇੱਕ ਦੱਸਿਓ। ਤੇ ਦੂਸਰਾ ਹੈਗਾ ਕਿ ਜੀ, ਦੂਸਰਾ 30 ਸਾਲ ਦਾ ਇੱਕ ਮੁੰਡਾ ਹੈਗਾ, ਉਸਨੂੰ ਚੈਸਟ ਦੀ ਕੰਜੈਸ਼ਨ ਹੈਗੀ ਹੈ 2 ਮਹੀਨੇ ਤੋਂ। ਉਹ ਸਾਰੀਆਂ ਉਹ ਐਕਸਪੈਕਟੋਰੈਂਟ ਤੇ ਉਹ ਜੋ ਦਵਾਈਆਂ ਹੈਗੀਆਂ ਲਿਕੁਇਡ, ਉਹ ਪੀ ਕੇ ਦੇਖ ਚੁੱਕਾ ਹੈ, ਪਰ ਉਹ ਕੰਜੈਸ਼ਨ ਜਾਂਦੀ ਨਹੀਂ ਹੈ। ਤੇ ਥੋੜਾ ਜਿਹਾ ਵੀ ਭੱਜਦਾ ਹੈਗਾ ਜਾਂ ਤੇਜ਼ ਕੁਝ ਚੱਲਦਾ ਹੈਗਾ, ਤਾਂ ਉਹ ਫਿਰ ਉਹ ਸਾਹ ਜਿਹਾ ਫੁੱਲ ਜਾਂਦਾ ਹੈਗਾ। ਠੀਕ ਹੈ, ਉਸਦਾ ਕੋਈ ਇਲਾਜ ਹੋਵੇ ਤਾਂ ਪਲੀਜ਼। ਠੀਕ ਹੈ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ। ਥੈਂਕ ਯੂ। ਹਾਂ, ਟਾਈਪ 1 ਦਾ ਇਲਾਜ ਮੈਂ ਹੀ ਤੁਹਾਨੂੰ ਦੱਸਦੀ ਵੀ ਕਦੀ ਕੋਈ ਆਇਆ ਨਹੀਂ। ਟਾਈਪ 1 ਡਾਇਬਟਿਕ ਆ, ਜਿਹੜੀ ਸ਼ੂਗਰ ਆ, ਬਲੱਡ ਸ਼ੂਗਰ ਟਾਈਪ 1 ਆ, ਉਹਦੇ ਇਲਾਜ ਜਾਂ ਕੋਈ ਹੋਮ ਰੈਮਡੀ ਮੈਂ ਸੁਣੀ ਨਹੀਂ ਕਦੀ। ਦੂਜੀ ਜਿਹੜੀ ਟਾਈਪ 2 ਆ, ਉਹਦੀਆਂ ਤਾਂ ਹੋਮ ਰੈਮਡੀਜ਼ ਬਹੁਤ ਆਉਂਦੀਆਂ, ਪਰ ਟਾਈਪ 1 ਦੇ ਲਈ ਇੱਕ ਵਾਰੀ
ਸ਼ਾਇਦ ਉਹਨੇ ਵੀ ਕੋਈ ਅਪਰੂਵਲ ਨਹੀਂ ਸੀਗਾ, ਉਹ ਕਿਸੇ ਤੇਲ ਦਾ ਚਮਚਾ ਲੈਣ ਲਈ ਕਿਹਾ ਸੀਗਾ। ਪੱਕਾ ਨਹੀਂ, ਮੈਨੂੰ ਯਾਦ ਨਹੀਂ ਗਾ ਕਿਹੜਾ ਆ, ਮੇਰੇ ਦਿਮਾਗ ਦੇ ਵਿੱਚ ਤਾਂ ਕਲੂੰਜੀ ਆ ਜਾਂਦੀ ਆ, ਪਰ ਨਹੀਂ, ਤੁਸੀਂ ਹਜੇ ਤੱਕ ਉਹਨੂੰ ਨਾ ਦਿਓ, ਕਿਉਂਕਿ ਪਤਾ ਨਹੀਂ ਹੁੰਦਾ। ਵੈਸੇ ਇਹਨਾਂ ਚੀਜ਼ਾਂ ਦੇ ਨੁਕਸਾਨ ਕੋਈ ਨਹੀਂ ਹੈ। ਜਿਹੜੀਆਂ ਚੀਜ਼ਾਂ ਇੱਥੇ ਦੱਸੀਆਂ ਜਾਂਦੀਆਂ ਨਾ, ਉਹਨਾਂ ਦੀ ਬਾਏ ਗਰਮੀ ਜ਼ਰੂਰ ਹੋਊਗੀ, ਤੁਹਾਨੂੰ ਬਾਏ ਹੋ ਗਈ ਆ, ਤੁਹਾਡਾ ਜੁੱਸਾ ਕਿਸ ਤਰ੍ਹਾਂ ਦਾ ਗਰਮੀ ਹੋ ਗਈ ਆ, ਅਤੇ ਉਹ ਤੁਸੀਂ ਜ਼ਰੂਰ ਦੇਖ ਲਓ ਜਿਹੜੀਆਂ ਚੀਜ਼ਾਂ ਲੈਂਦੇ ਆ। ਜੇ ਬਾਏ ਗਰਮੀ ਆ ਤਾਂ ਉਹ ਜ਼ਰੂਰ ਬੈਲੈਂਸ ਕਰ ਲਓ, ਪਰ ਉੱਦਾਂ ਨੁਕਸਾਨ ਕੋਈ ਨਹੀਂ। ਪਲਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਉਹ ਕੱਪ ਵਾਲੀ ਦਵਾਈ ਪੀਤੀ ਸੀਗੀ ਅਸੀਂ। ਹਾਂਜੀ। ਤੇ ਉਹਦੇ ਨਾਲ ਜਿਹਦਾ ਰੇਸ਼ਾ ਬਹੁਤ ਜ਼ਿਆਦਾ ਹੋ ਗਿਆ, ਜਿੱਦਾਂ ਕੱਚਾ ਰੇਸ਼ਾ ਨਾ ਦਿਮਾਗ ਤੋਂ ਡਿੱਗਦਾ, ਤੇ ਉਹ ਦਵਾਈ ਤਾਂ ਅਜੇ ਬੰਦ ਕਰ ਦਿੱਤੀ ਹੈ। ਤੇ ਹੋ ਸਕਦਾ ਵੀ ਠੰਡ ਵੀ ਹੋ ਗਈ ਹੋਵੇ ਥੋੜੀ ਬਹੁਤੀ, ਕਈ ਵਾਰੀ ਆਪਣੀ ਬੋਡੀ ਨਹੀਂ ਐਕਸੈਪਟ ਕਰਦੀ। ਉਹ ਗਰਮ ਹੁੰਦੀਆਂ ਚੀਜ਼ਾਂ ਵੈਸੇ। ਹਾਂਜੀ ਪਤਾ ਨਹੀਂ, ਚਲੋ ਹੋ ਸਕਦਾ ਕੋਈ ਹੋਰ ਪ੍ਰੋਬਲਮ ਹੋਵੇ, ਪਰ ਕੱਚਾ ਰੇਸ਼ਾ ਜਿਹੜਾ ਦਿਮਾਗ ਤੋਂ ਬਹੁਤ ਜ਼ਿਆਦਾ ਡਿੱਗਦਾ, ਉਹਦੇ ਬਾਰੇ ਪੁੱਛ ਲੈਂਦੇ ਹਾਂ। ਹਾਂਜੀ ਉਹਦਾ ਕੋਈ ਦੱਸਿਓ, ਤੇ ਸਾਰਿਆਂ ਦਾ ਥੈਂਕ ਯੂ। ਠੀਕ ਹੈ, ਥੈਂਕ ਯੂ ਜੀ। ਓਕੇ ਭੈਣ ਜੀ, ਥੈਂਕ ਯੂ। ਧੰਨਵਾਦ ਜੀ। ਦੇਖੋ, ਜਿਹਦੇ ਵਿੱਚ ਸਿਰਕਾ ਪੈ ਜਾਂਦਾ ਹੈ ਨਾ, ਅਦਰਕ ਪੈ ਜਾਂਦਾ, ਲਸਣ ਦਾ ਪੈ ਜਾਂਦਾ, ਉਹ ਚੀਜ਼ਾਂ ਬਾਈ ਨਹੀਂ ਰਹਿੰਦੀਆਂ, ਉਹ ਗਰਮ ਹੁੰਦੀਆਂ। ਪਰ ਮੌਸਮ ਬਦਲ ਰਿਹਾ ਆ, ਉਹ ਗੱਲ ਠੀਕ ਹੈ ਤੁਹਾਡੀ, ਮੌਸਮ ਬਦਲ ਰਿਹਾ ਆ, ਠੰਡ ਹੋ ਗਈ ਆ, ਅਤੇ ਉਹਦੇ ਨਾਲ ਉਹ ਜ਼ਰੂਰ ਹੋ ਸਕਦਾ ਤੁਹਾਡੀ ਉਹ ਰੇਸ਼ਾ ਨੂੰ ਕੱਢ ਦਿੰਦਾ ਆ। ਤੋ ਇੱਕ ਚਮਚਾ ਹੀ ਲੈਣਾ ਆ, ਉਹ ਰੇਸ਼ਾ ਨੂੰ ਕੱਢੂਗਾ ਤੁਹਾਡੀ ਨੂੰ ਬਾਹਰ। ਬਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਮੈਨੂੰ ਯਾਦ ਕੀਤਾ ਮੈਂ। ਹਾਂਜੀ ਬਹੁਤ ਤੁਹਾਨੂੰ ਯਾਦ ਬਹੁਤ ਕਰਦੇ ਆ ਡਾਕਟਰ ਸਾਹਿਬ। ਨਹੀਂ ਭੈਣ ਜੀ, ਤੁਹਾਨੂੰ ਜ਼ਿਆਦਾ ਕਰਦੇ, ਤੁਹਾਡਾ ਵੱਡਾ ਨਾਂ ਹੈ। ਨਹੀਂ ਜੀ, ਨਹੀਂ ਕੋਈ ਵੱਡਾ ਨਹੀਂ। ਹਾਂਜੀ ਹਾਂਜੀ, ਉਹ ਦੱਸਣਾ ਸੀ, ਜਿਹੜੇ ਇੱਕ ਤਾਂ ਅਥਰਾਈਟਿਸ ਵਾਲੇ ਕਹਿੰਦੇ ਵੀ ਉਹ ਨਾਰੀਅਲ ਦਾ ਨਾ ਤੇਲ ਵੀ ਲੈ ਸਕਦੇ ਆ ਖਾਲੀ ਪੇਟ। ਉਹਨੇ ਡਾਕਟਰ ਨੇ ਤਾਂ ਨੈਚੁਰੋਪੈਥੀ ਵਾਲੇ ਨੇ ਉੱਥੇ ਇੰਡੀਆ, ਉਹਨੇ ਦੱਸਿਆ 10 ml ਵੀ 8 ਦਿਨ ਲੈਣਾ, 8 ਦਿਨ ਛੱਡਣਾ, 4 ਵਾਰੀ ਏਦਾਂ ਕਰਨਾ ਵੀ 8 ਦਿਨ ਲੈਣਾ, 8 ਦਿਨ ਛੱਡਣਾ। ਪਰ ਮੈਂ ਤਾਂ ਕਹਿੰਦੀ ਹਾਂ ਵੀ 5 ml ਲੈ ਲਓ ਔਰ ਰੋਜ਼ ਹੀ ਲੈ ਲਓ। ਹੈਲੋ, ਠੀਕ ਹੈ। ਹਾਂਜੀ, 10 ml ਦੀ ਬਜਾਏ 5 ml ਲੈ ਲਓ, ਵੀ ਥੋੜੇ ਤੋਂ ਪਹਿਲਾਂ ਸ਼ੁਰੂ ਕਰ ਲਓ। ਤੇ ਬਾਕੀ ਇੱਕ ਜਿਹੜਾ ਆਹ ਕਾਰ ਬਾਰੇ ਪੁੱਛਦੇ ਸੀਗੇ, ਸਿੱਕਰੀ ਬਾਰੇ, ਇਹ ਮੇਰੇ ਫਰੈਂਡ ਨੇ ਲਾਇਆ, ਉਹਨਾਂ ਦੇ ਬਹੁਤ ਸੀਗੀ, ਤੇ ਉਹਨਾਂ ਦੇ ਆਪਣੇ ਡਰਾਈਨੈਸ ਵੀ ਸੀਗੀ, ਆਪਣੀ ਖੁਸ਼ਕੀ ਪਿੰਡੇ ਤੇ ਵੀ। ਉਹ ਕਿਉਂਕਿ ਜਦ ਤੁਹਾਡੇ ਸਿਰ ਤੇ ਤੁਹਾਡਾ ਠੀਕ ਹੋ ਜਾਂਦੀ ਨਾ, ਤੁਹਾਡੀ ਬੋਡੀ ਤੇ ਵੀ ਠੀਕ ਹੋ ਜਾਂਦੀ ਹੈ, ਸਰੀਰ ਤੇ ਵੀ। ਤੇ ਉਹਨਾਂ ਨੇ ਤ੍ਰਿਫਲਾ ਭਿਉਂ ਕੇ ਇਹਦੇ ਚ ਦਹੀਂ ਚ ਮਿਕਸ ਕਰਕੇ ਨਾ ਵੀ ਰੱਖਿਆ ਥੋੜਾ ਚਿਰ, ਅੱਧਾ ਘੰਟਾ, ਫਿਰ ਅੱਧਾ ਕੁ ਘੰਟਾ ਉਹਦੇ ਤੇ ਲਾ ਕੇ ਰੱਖਿਆ ਆਪਣੇ ਸਿਰ ਤੇ। ਜੇ ਉਹ ਬੱਚਾ ਦਹੀਂ ਨਹੀਂ ਲਾਉਣਾ ਮੰਗਦਾ, ਫਿਰ ਤੁਸੀਂ ਸਰਕੇ 'ਚ ਵੀ ਉਹਨੂੰ ਭਿਉਂ ਕੇ ਨਾ, ਸਰਕੇ 'ਚ ਉਹਨੂੰ ਤ੍ਰਿਫਲਾ ਪਾ ਲਓ, ਤੇ ਉਹ 'ਚ ਮਿਕਸ ਜਿਹਾ ਕਰਕੇ ਤੇ ਉਹ ਵੀ ਲਾ ਕੇ ਅੱਧਾ ਕੁ ਘੰਟਾ ਰੱਖ ਲਓ, ਉਹਦੇ ਨਾਲ ਸਿਰ ਧੋ ਲਓ। ਉਦੋਂ ਬਾਅਦ ਕੋਈ ਸ਼ੈਂਪੂ ਲਾਉਣ ਦੀ ਲੋੜ ਨਹੀਂ, ਕਿਉਂਕਿ ਉਹਦੇ 'ਚ ਔਲੇ ਉਹਦੇ 'ਚ ਹੁੰਦੇ ਆ, ਹਾਰਡਾਂ ਹੁੰਦੀਆਂ ਵਾ, ਤੇ ਉਹਦੇ ਨਾਲ ਹੀ ਤੁਸੀਂ ਵਧੀਆ ਤੁਹਾਡਾ ਸਿਰ ਧੋ ਸਕਦੇ ਆ। ਜੇ ਤੁਸੀਂ ਸ਼ੈਂਪੂ ਤੁਹਾਡੀ ਮਰਜ਼ੀ ਹੈ, ਤੁਸੀਂ ਲਾਉਣਾ ਹੈ, ਪਰ ਵੈਸੇ ਜੇ ਤਾਂ ਤੁਸੀਂ ਦਹੀਂ, ਬੱਚੇ ਫਿਰ ਕਹਿੰਦੇ ਸਾਨੂੰ ਸਮੈਲ ਆਉਂਦੀ ਆ, ਫਿਰ ਉਹ ਤੋਂ ਬਾਅਦ ਥੋੜਾ ਲਾ ਲਓ ਸ਼ੈਂਪੂ। ਤੇ ਨਹੀਂ ਤਾਂ ਉਹ ਤਾਂ ਲਾਉਂਦੇ ਨਹੀਂ, ਘਰ ਉਹਨਾਂ ਦਾ ਘਰੇ ਰਹਿਣਾ ਹੁੰਦਾ, ਤੇ ਉਹ ਤਾਂ ਨਹੀਂ ਮਤਲਬ ਲਾਉਂਦੇ। ਤੇ ਬਾਕੀ ਇੱਕ ਆ ਜਿਹੜਾ ਨਾ ਟਾਈਪ 1 ਵਾਲਿਆਂ ਨੇ ਪੁੱਛਿਆ, ਇੱਕ ਤਰ੍ਹਾਂ ਅੱਗੇ ਬਹਾਦਰ ਸਿੰਘ ਵੀਰ ਜੀ ਨੇ ਵੀ ਦੱਸਿਆ ਸੀ, ਮੈਂ ਵੀ ਕਿਹਾ ਸੀ ਮਿਲਟ ਜ਼ਰੂਰ ਦੇਣ ਉਹਨੂੰ, ਬੱਚੇ ਨੂੰ। ਠੀਕ ਹੈ, ਹਾਂਜੀ, ਮਿਲਟ। ਤੇ ਇੱਕ ਜਿਹੜਾ ਆਹ ਅਲਕਾਲਾਈਨ ਪਾਣੀ ਆ, ਇਹ ਜ਼ਰੂਰ ਉਹਨੂੰ ਦੇਣ। ਘੜਾ ਜੇ ਮਿਲ ਸਕਦਾ ਹੋਵੇ ਤਾਂ ਅਵੇਲੇਬਲ ਹੋਵੇ, ਤਾਂ ਘੜੇ ਦੇ ਵਿੱਚ ਤਾਂਬੇ ਦਾ ਬਰਤਨ ਸੁੱਟ ਕੇ ਉਹਨੂੰ ਫਿਰ 8 ਘੰਟੇ ਘੱਟੋ ਘੱਟ ਉਹ ਪਾਣੀ 12 ਘੰਟੇ ਉਹਦੇ 'ਚ ਘੜੇ 'ਚ ਪਿਆ ਹੋਵੇ। ਘੜੇ ਦੇ ਵਿੱਚੋਂ ਜੱਗ ਦੇ ਵਿੱਚ ਪਾਣੀ ਪਾ ਲੈਣਾ, ਯਾਨੀ ਦਿਨੇ ਉਹ ਪਾਣੀ ਘੜੇ 'ਚ ਹੋਣਾ ਚਾਹੀਦਾ, ਰਾਤ ਨੂੰ ਉਹ ਪਾਣੀ ਜੱਗ ਦੇ ਵਿੱਚ ਪਾ ਲੈਣਾ। ਜੱਗ ਦੇ ਵਿੱਚ ਪੁਦੀਨਾ ਪਾ ਲਓ, ਜੋ ਵੀ ਕੜੀ ਪੱਤਾ ਪਾ ਲਓ, ਜੋ ਵੀ ਉਹਨਾਂ ਕੋਲ ਅਵੇਲੇਬਲ ਹੈਗਾ। ਜੇ ਹਰਾ ਪੁਦੀਨਾ ਨਹੀਂ, ਸੁੱਕਾ ਪਾ ਸਕਦੇ ਆ, ਸੁੱਕੀ ਤੁਲਸੀ ਪਾ ਸਕਦੇ ਆ ਥੋੜ੍ਹੀ ਜਿਹੀ, ਤੇ ਵਿੱਚ ਨਿੰਬੂ ਪਾ ਸਕਦੇ ਆ, ਵਿੱਚ ਖੀਰਾ ਪਾ ਸਕਦੇ ਆ। ਤੇ ਉਹ ਕੱਟ ਕੇ ਉਹ ਪਾਣੀ 1 ਕੱਪ ਉਹਨੂੰ ਸਵੇਰੇ ਦੇਣ, ਵੀ ਸੱਪ ਕਰਕੇ ਪੀਵੇ, ਘੱਟੋ ਘੱਟ 5 ਮਿੰਟ ਲਾਵੇ। ਹਾਂਜੀ, ਤੇ ਉਹਦੇ ਨਾਲ ਸ਼ੂਗਰ, ਉਹਦੇ ਨਾਲ ਹੋਰ ਬਹੁਤ ਬਲੱਡ ਪ੍ਰੈਸ਼ਰ। ਇਹ ਬੰਦੇ ਨੇ ਇੰਡੀਆ, ਮੈਂ ਸੁਣੀ ਸੀ ਉਹ ਬੰਦੇ ਦੀ ਵੀਡੀਓ, 20 ਸਾਲ ਉਹਨੇ ਫਾਰਮੇਸੀ 'ਚ ਕੰਮ ਕੀਤਾ, ਉਹਦੀ ਆਪਦੀ ਦਵਾਈਆਂ ਦੀ ਕੰਪਨੀ ਆ।
ਉਹ ਬੰਦਾ ਕਹਿ ਰਿਹਾ ਵੀ ਮੈਂ ਠੀਕ ਹੋ ਗਿਆ। ਉਹ ਕਹਿੰਦਾ ਮੈਂ ਲਾਕਡਾਊਨ ਦੇ ਵਿੱਚ ਇਹ ਕੀਤਾ, ਵੈਸੇ ਵੀ ਬੰਦੇ ਕੋਲ ਨਹੀਂ ਟਾਈਮ ਹੁੰਦਾ। ਤੇ ਉਹ ਕਹਿੰਦਾ 1 ਹਫ਼ਤੇ ਦੇ ਵਿੱਚ ਮੈਨੂੰ ਫਰਕ ਪੈ ਗਿਆ ਸੀ, 3-4 ਹਫ਼ਤੇ ਬਾਅਦ ਮੈਂ ਦਵਾਈਆਂ ਛੱਡ ਗਿਆ ਸੀਗਾ। ਬਲੱਡ ਪ੍ਰੈਸ਼ਰ ਵੀ ਸੀ ਉਹਨੂੰ ਜੀ। ਹਾਂਜੀ। ਤੇ ਬਾਕੀ ਇੱਕ ਆ ਜਿਹੜਾ ਉਹਨਾਂ ਨੇ ਕੰਨਾਂ ਦਾ ਕਿਹਾ, ਕੰਨਾਂ ਦਾ ਦਾਲ ਚੀਨੀ ਚਾਹੇ ਜੈਤੂਨ ਦੇ ਤੇਲ 'ਚ, ਓਲੀਵ ਆਇਲ 'ਚ, ਚਾਹੇ ਸਰੋਂ ਦੇ ਤੇਲ 'ਚ, ਇਹ 'ਚ ਕਾੜ ਕੇ ਉਹ ਧੁੰਨੀ 'ਚ ਵੀ ਪਾ ਸਕਦੇ ਆ ਤੇ ਕੰਨਾਂ 'ਚ ਵੀ ਪਾ ਸਕਦੇ ਆ। ਤੇ ਹਾਂਜੀ, ਜੇ ਨੱਕ 'ਚ ਪਾਉਣਾ ਉਹਨਾਂ ਨੇ, ਨੱਕ 'ਚ ਨਾਰੀਅਲ ਦੇ ਤੇਲ ਦੇ ਵਿੱਚ ਪਿਆਜ਼ ਦਾ ਰਸ ਕੱਢ ਕੇ ਜਾਂ ਮੈਗਨੀਸ਼ੀਅਮ ਆਇਲ 2 ਬੂੰਦਾਂ ਦੋਨਾਂ ਨੱਕ ਦੀ ਸਾਈਡ ਉਹ ਪਾਉਣ ਤੇ ਉਹਦੇ ਨਾਲ ਜੇ ਚਾਹੇ ਉਹਨਾਂ ਦੀ ਕੰਨਾਂ ਦੀ ਕੋਈ ਵੀ ਪ੍ਰੋਬਲਮ ਆ ਉਹ ਸੋਲਵ ਹੋ ਜੂਗੀ। ਤੇ ਬਾਕੀ ਇੱਕ ਆ ਜਿਹੜਾ ਉਹਨਾਂ ਨੇ ਪੁੱਛਿਆ ਸੀ ਨਾ ਵੀ ਟਾਈਪ 1 ਵਾਲੇ, ਟਾਈਪ 2 ਵਾਲੇ ਵੀ ਕਰ ਸਕਦੇ ਆ ਇਹ ਮੈਂ ਅੱਗੇ ਵੀ ਦੱਸਿਆ ਸੀ। ਆਪਣੇ ਨਾ ਇੱਥੇ ਛਾਤੀ ਦੇ ਵਿੱਚ ਇੱਕ ਪੁਆਇੰਟ ਹੁੰਦਾ ਵਾ ਤੇ ਛਾਤੀ ਦੋਹਾਂ ਦੇ ਵਿਚਾਲੇ ਉਹ ਧੁੰਨੀ ਨੂੰ ਜਿਹੜੀ ਸਿੱਧੀ ਨਾੜੀ ਆਪਣੀ ਜਾਂਦੀ ਆ ਉੱਥੇ ਹੁੰਦਾ ਉਹ। ਤੇ ਹਾਂਜੀ, ਉਹਨੂੰ 5-6 ਵਾਰ ਘੱਟੋ ਘੱਟ ਉਹਨੂੰ 5-6 ਵਾਰ ਦਵਾਉਣ ਜਾਂਦੀ, 6 ਸੈਕਸ਼ਨ ਉਹਦੇ 5-6 ਕਰ ਲੈਣ ਜਾਂਦੀ, 6 ਵਾਰ ਹੁਣ ਦਵਾਇਆ, 6 ਵਾਰ ਫੇਰ ਦਵਾਇਆ, ਫਿਰ ਏਦਾਂ ਦਿਨ 'ਚ 2-3 ਵਾਰੀ ਦਵਾਉਣ ਉਹ ਜਾਂਦੀ। ਪਿੱਛਾਂ ਤੋਂ ਬੱਚਾ ਵਾ, ਪਿੱਛਾਂ ਤੋਂ ਮਤਲਬ ਆਪਣੀ ਉਹਨੂੰ ਬੱਚੇ ਨੂੰ ਕਹਿਣ ਵੀ ਆਪਣੀਆਂ ਦੋਨੇ ਜਿਹੜੀਆਂ ਹੈਗੇ ਆ ਹੱਥ ਕਿਸੇ ਨੇ ਵੀ ਕਰਨਾ, ਦੋਨੇ ਜੇ ਕਿਸੇ ਦੇ ਤੁਸੀਂ ਕਰਨਾ ਤੇ ਜੇ ਉਹਨੇ ਆਪਣੇ ਆਪ ਕਰਨਾ ਤਾਂ ਠੀਕ ਹੈ, ਜੇ ਕਿਸੇ ਨੇ ਦੇ ਤੁਸੀਂ ਕਰਨਾ ਉਹਦੇ ਜਿਹੜੇ ਦੋਨੇ ਹੱਥ ਆ ਉਹ ਗਰਦਨ ਨੂੰ ਮੋੜ ਕੇ ਪਿੱਛੇ ਤੇ ਗਰਦਨ ਤੇ ਰੱਖ ਲੈਣੀ ਆ ਪਿਛਲੇ ਪਾਸੇ ਗਿੱਚੀ ਦੇ ਵਿੱਚ, ਗਿੱਚੀ ਦੇ ਥੱਲੇ, ਕਿਉਂਕਿ ਤਾਂ ਕਿ ਉਹ ਫਿਰ ਸਪੋਰਟ ਹੋ ਜਾਂਦੀ ਹੈ। ਤੇ ਪਿੱਛਾ ਤੋਂ ਤੁਸੀਂ ਉਹ ਬਾਂਹ ਉਹਨੂੰ ਆਪਣੀ ਪਾ ਕੇ ਜਿਸ ਤਰ੍ਹਾਂ ਆਪਾਂ ਜੱਫੀ ਪਾਉਣੇ ਹੁੰਦੇ ਆ ਉਸ ਤਰ੍ਹਾਂ ਦੱਬ ਦਿਓ ਉਹਦੇ ਬੱਚੇ ਦੇ। ਹਾਂਜੀ, ਇਹ ਸਰਵਾਈਕਲ ਦਾ ਪੁਆਇੰਟ ਵੀ ਆ, ਇਹ ਪੈਨ ਕਿਰਿਆ ਦਾ ਪੁਆਇੰਟ। ਜੇ ਤੁਹਾਡੀ ਪੈਨ ਕਿਰਿਆ ਸਹੀ ਕੰਮ ਕਰਨ ਲੱਗ ਗਈ ਤਾਂ ਫਿਰ ਕਾਲਕਾਲਾਈਨ pH ਬੋਡੀ ਦਾ ਲੈਵਲ ਠੀਕ ਹੋ ਗਿਆ ਤਾਂ ਆਪੇ ਹੀ ਠੀਕ ਹੋ ਜਾਂਦਾ। ਬਾਕੀ ਇੱਕ ਆਹ ਜਿਹੜਾ ਇਹਨਾਂ ਨੇ ਦੱਸਿਆ ਸੀਗਾ ਰੇਸ਼ੇ ਤੋਂ, ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਉਹ ਐਂਟੀਮੋਨੀਅਮ ਟਾਰਟਰੀ ਕੰਮ ਹੈਗੀ ਹੈ ਦਵਾਈ ਹੋਮੋਪੈਥੀ ਤੇ ਹਾਂਜੀ, ਉਹਦੇ ਨਾਲ ਕੋਈ ਵੀ ਰੇਸ਼ਾ ਹੋਵੇ, ਕੋਈ ਵੀ ਹੋਵੇ, ਉਹ ਠੀਕ ਹੋ ਜਾਂਦੀ ਆ। ਬਾਕੀ ਸਫੈਦੇ ਦੇ ਪੱਤੇ ਆ, ਉਹਨਾਂ ਦੀ ਭਾਫ ਲੈ ਸਕਦੇ ਆ ਜਿਨ੍ਹਾਂ ਦਾ ਰੇਸ਼ਾ ਜਾਂ ਕੋਈ ਵੀ ਸਾਹ ਦੀ ਜਾਂ ਕਿੱਦਾਂ ਪ੍ਰੋਬਲਮ ਆ, ਤੇ ਉਹਨਾਂ ਦੀ ਸਫੈਦੇ ਦੇ ਪੱਤੇ ਕਿਸੇ ਵੇਲੇ ਨਹੀਂ ਵੀ ਅਵੇਲੇਬਲ, ਤੇਲ ਪਾ ਕੇ ਵੀ ਤੁਸੀਂ ਸਟੀਮ ਲੈ ਸਕਦੇ ਆ। ਉਹਦਾ ਤੇਲ ਧੁੰਨੀ 'ਚ ਵੀ ਪਾ ਸਕਦੇ ਆ, ਨੱਕ 'ਚ ਵੀ ਪਾ ਸਕਦੇ ਆ ਜਿਹਨੂੰ ਰੇਸ਼ੇ ਦੀ ਪ੍ਰੋਬਲਮ। ਵੈਸੇ ਹੀ ਸਮੈਲ ਕਰ ਸਕਦੇ ਹੱਥਾਂ ਲਾ ਕੇ। ਹਾਂਜੀ, ਵੈਸੇ ਵੀ ਸਮੈਲ ਕਰ ਸਕਦੇ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ। ਓਕੇ ਜੀ, ਥੈਂਕ ਯੂ ਟਾਈਮ ਦੇਣ ਲਈ। ਥੈਂਕ ਯੂ ਬਲਵਿੰਦਰ ਜੀ, ਬਹੁਤ ਧੰਨਵਾਦ ਹੈ ਜੀ ਤੁਹਾਡਾ, ਟਾਈਮ ਕੱਢਦੇ ਹੋ। ਥੈਂਕ ਯੂ। ਹਰਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ, ਮੈਂ ਦੱਸਣਾ ਸੀ, ਇਹ ਕਹਿੰਦੇ ਸੀ ਨਾ ਮੈਨੂੰ ਚੱਕਰ ਆਉਂਦੇ ਆ ਤੇ ਧੌਣ ਨੂੰ ਆਕੜ ਜਾਂਦੀ ਹੈ ਜਿਹੜੀ ਬੀਬੀ ਕਹਿੰਦੀ ਹੁਣੇ, ਉਹ ਪਤਾ ਕੀ ਆ, ਦਵਾਈ ਦੀ ਲੋੜ ਨਹੀਂ ਉਹਨੂੰ, ਉਹ ਐਕਸਰਸਾਈਜ਼ ਕਰੇ, ਬਾਹਾਂ ਖਿਲਾਰ ਕੇ ਤੇ ਪਿੱਛੇ ਨੂੰ ਖਿੱਚੇ ਬਾਹਾਂ, ਧੌਣ ਵੀ ਪਿੱਛੇ ਨੂੰ ਕਰੇ, ਫੇਰ ਬਾਅਦ ਵਿੱਚ ਦੋਵੇਂ ਇਕੱਠੇ ਕਰਕੇ ਨਾ ਬਾਹਾਂ ਤੇ ਤਾਂ ਨੂੰ ਮੋਢੇ ਚੁੱਕੇ ਤੇ ਫਿਰ ਧੌਣ ਦੇ ਪਿੱਛੇ ਹੱਥ ਰੱਖ ਕੇ, ਦੋਵੇਂ ਹੱਥ ਪਿੱਛੇ ਰੱਖ ਕੇ ਤੇ ਪਿੱਛੇ ਨੂੰ ਆਪਣੀਆਂ ਬਾਹਾਂ ਵੀ ਖਿੱਚਣੀਆਂ ਤੇ ਉਹਦੇ ਨਾਲ ਬੜਾ ਫਰਕ ਪੈਂਦਾ। ਮੈਨੂੰ ਵੀ ਇਹ ਪ੍ਰੋਬਲਮ ਸੀ ਤੇ ਮੈਨੂੰ ਇੰਡੀਆ ਡਾਕਟਰ ਨੇ ਦੱਸਿਆ ਸੀ, ਕਹਿੰਦਾ ਦਵਾਈ ਨਹੀਂ ਇਹਦੀ ਕੋਈ ਹੈਗੀ, ਐਕਸਰਸਾਈਜ਼ ਕਰ। ਉਹਦੇ ਨਾਲ ਮੈਨੂੰ ਸਾਰਾ ਫਰਕ ਪਿਆ ਸੀ, ਬਹੁਤ ਮੇਰਾ ਆਪ ਬੁਰਾ ਹਾਲ ਸੀ ਇੱਥੇ। ਤੇ ਇੱਕ ਮੈਂ ਭੈਣ ਜੀ ਪੁੱਛਣਾ ਸੀ, ਜਿਹੜਾ ਆਪਣੇ ਨਾਰੀਅਲ ਦਾ ਤੇਲ ਆਪਣਾ ਕਢਾਇਆ ਹੋਵੇ ਤੇ ਉਹ ਆਪਾਂ ਖਾ ਸਕਦੇ ਹਾਂ ਸਵੇਰ ਦੇ ਟਾਈਮ 'ਚ ਜਦੋਂ ਵੀ ਚਮਚਾ? ਮੇਰੇ ਤੇ ਖਿਆਲ ਦੇ ਵਿੱਚ ਖਾ ਸਕਦੇ ਹੋਣੇ ਆ ਉਹ। ਤੁਸੀਂ ਜੇ ਤੁਸੀਂ ਬਾਹਰੋਂ ਲਿਆਓਗੇ ਜ਼ਰੂਰ ਕੁਛ ਪਾਇਆ ਹੋਊਗਾ ਵਿੱਚ, ਜੇ ਤੁਸੀਂ ਆਪਣਾ ਕਢਾਇਆ, ਆਪਣੀਆਂ ਬਣਾਈਆਂ ਚੀਜ਼ਾਂ ਤਾਂ ਵਧੀਆ ਹੁੰਦੀਆਂ। ਆਪਣਾ ਕਢਾਇਆ ਤੇਲ ਆ ਤੇ ਮੈਂ ਕਹਿਣ ਹਾਂ, ਉਹ ਕੁੜੀ ਭਣੇਵੀਂ ਮੇਰੀ ਆਂਦੀ ਆ ਵੀ ਮੈਨੂੰ ਪਤਾ ਨੀ ਕੀ ਗੱਲ ਆ, ਗੱਲ ਕਰਦੀ ਲੈ ਲਓ, ਕਹਿੰਦੀ ਮੈਂ ਨਾ ਖਾਂਦੀ ਆਪਣਾ ਕਢਾਇਆ ਘਿਓ ਤੇਲ ਜਿਹਾ ਨਾਰੀਅਲ ਦਾ, ਆਪ ਉੱਥੇ ਕੱਢਦੇ ਅੰਮ੍ਰਿਤਸਰ, ਤੇ ਆਂਦੀ ਉਹ ਮੈਂ ਖਾਂਦੀ ਨੀ, ਉਹਦੇ ਨਾਲ ਤਾਂ ਨਹੀਂ ਮੇਰਾ ਕੋਲੈਸਟਰੋਲ ਆਂਦੀ ਵਧਿਆ ਹੈ ਬਹੁਤ ਜ਼ਿਆਦਾ। ਚਲੋ ਆਪਾਂ ਪੁੱਛ ਲੈਣੇ ਜੇ ਕਿਸੇ ਹੋਰ ਦਾ ਵਧਿਆ ਹੋਇਆ ਤੇ। ਹਾਂਜੀ, ਤੇ ਇੱਕ ਨਾ ਮੇਰੀ ਭੈਣ ਹੈ, ਉਹਦੀ ਹਿੱਕ ਬੜੀ ਪੱਕੀ ਆ ਤੇ ਗਲਾ ਪੱਕਾ ਵਾ, ਉਹਦੇ ਬਾਰੇ ਕੋਈ ਜੇ ਕੋਈ ਦੱਸੇ, ਬੜਾ ਉਹਦਾ ਬੁਰਾ ਹਾਲ ਆ। ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਦੇਵ ਸਿੰਘ।
ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀ 2 ਕੁ ਮਹੀਨੇ ਹੋ ਗਏ ਆ ਮੂੰਹ 'ਚ ਨਾ ਛਾਲੇ ਹੋਏ ਨੇ, ਮਤਲਬ ਸਾਈਡਾਂ ਤੇ ਵੀ ਤੇ ਗਲੇ 'ਚ ਵੀ ਨਾ। ਅਸੀਂ ਡਾਕਟਰ ਕੋਲ ਮੈਂ ਜਾ ਆਇਆ ਵਾਂ, ਉਹਨਾਂ ਕਿਹਾ ਬਾਇਓਪਸੀ ਦੀ ਲੋੜ ਨਹੀਂ ਗੀ, ਉਹੋ ਜਿਹੀ ਕੋਈ ਡਰ ਵਾਲੀ ਗੱਲ ਨਹੀਂ ਗੀ, ਪਰ ਇਹ ਤੁਹਾਡਾ ਮਿਹਦਾ ਖਰਾਬ ਹੋਇਆ ਹੈ ਤੇ ਸਟ੍ਰੈਸ ਤੋਂ ਵੀ ਹੋ ਸਕਦੇ ਨੇ ਜਾਂ ਮਿਹਦੇ ਤੋਂ ਵੀ ਹੋ ਸਕਦੇ ਨੇ, ਤੇ ਉਹ ਹਟਣ ਨਹੀਂ ਦੇ। ਉਹਨੇ ਮਾਊਥ ਵਾਸ਼ ਵਗੈਰਾ ਦਿੱਤੇ ਸਨ, ਉਹ 2-4 ਦਿਨ ਫਰਕ ਪੈਂਦਾ ਫਿਰ ਦੁਬਾਰਾ ਹੋ ਜਾਂਦੇ ਨੇ। ਉਹਦੀ ਦੂਜੀ ਗੱਲ ਠੀਕ ਆ, ਜਿਹੜੀ ਤੁਹਾਡੇ ਢਿੱਡ 'ਚ ਹੀ ਆ ਕੋਈ ਨਾ ਕੋਈ ਪ੍ਰੋਬਲਮ ਜਿਹੜੇ ਹਟਦੇ ਨੇ। ਹਾਂਜੀ ਹਾਂਜੀ ਹਾਂਜੀ, ਉਹਨੇ ਵੀ ਇਹੀ ਗੱਲ ਕਹੀ ਸੀ। ਹਾਂ, ਮਿਹਦੇ ਨੂੰ ਠੀਕ ਕਰੋ ਤੁਸੀਂ। ਹਾਂਜੀ ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਕੋਈ ਦੇਸੀ ਦਵਾਈ ਦਾ ਤੇ ਜ਼ਰੂਰ ਪਲੀਜ਼। ਠੀਕ ਹੈ ਜੀ ਭੈਣ ਜੀ, ਸੁਣਦੇ ਰਹੋ। ਥੈਂਕ ਯੂ ਜੀ। ਜੇ ਤੁਹਾਡੇ ਇਨਸਾਈਡ ਤੁਹਾਡਾ ਸਾਰਾ ਕੁਝ ਠੀਕ ਹੈ ਨਾ, ਫੇਰ ਨਹੀਂ। ਜਿਹੜੇ ਮੂੰਹ ਦੇ ਵਿੱਚ ਛਾਲੇ ਹੁੰਦੇ ਆ, ਕਈ ਵਾਰੀ ਜ਼ਰੂਰੀ ਨਹੀਂ ਹੁੰਦੀ ਢਿੱਡ ਦੇ ਵਿੱਚ ਕੋਈ ਪ੍ਰੋਬਲਮ ਹੋਵੇ। ਹਾਂ, ਮਿਹਦਾ ਆ, ਮਿਹਦੇ ਨੂੰ ਧੋ ਬਣਾ ਕੇ ਰੱਖਿਆ ਕਰੋ, ਸਵਾਰ ਕੇ ਰੱਖਿਆ ਕਰੋ ਜੀ। ਸਾਰਿਆਂ ਨੂੰ ਕਹਿੰਦੇ ਆ ਵੀ ਬਹੁਤਾ ਕੁਛ ਸਰੀਰ ਦੇ ਵਿੱਚੋਂ ਜਿਹੜਾ ਨਾ ਕੱਢਣ ਦੇ ਲਈ ਤੁਸੀਂ ਐਪਲ ਸਾਈਡਰ ਵਿਨੇਗਰ ਆ ਜਿਹੜਾ ਨਾ, ਉਹ ਚਮਚਾ ਪਾ ਕੇ ਅੱਧਾ ਪੌਣਾ ਗਲਾਸ ਦੇ ਵਿੱਚ ਟੇਸਟ ਕਰਨਾ। ਤੁਸੀਂ ਟੇਸਟ ਰੱਖਣਾ, ਕੋਈ ਲੂਣ ਪਾਉਣਾ, ਕਿਸੇ ਨੇ ਸ਼ਹਿਦ ਪਾਉਣਾ, ਪਾ ਕੇ ਨਾ ਉਹਨੂੰ ਅੰਦਰ ਜ਼ਰੂਰ ਨਗਾ ਲਿਆ ਕਰੋ, ਸਫਾਈ ਕਰ ਦਿਓ ਤੁਹਾਡੀ। ਕਈ ਚੀਜ਼ਾਂ ਹੈ, ਕਈ ਬਿਮਾਰੀਆਂ ਨੇ ਉਹਦੇ ਨਾਲ ਹਟ ਜਾਂਦੀਆਂ ਆ, ਪਰ ਇਹ ਦਵਾਈ ਨਹੀਂ। ਸਤਿੰਦਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬੇਕਰ ਸ਼ਪੀਰ ਤੋਂ ਬੋਲਦਾ। ਅੱਛਾ, ਬੇਨਤੀ ਇਹ ਹੈ ਵੀ ਜਿਹੜੇ ਇੱਕ ਤਾਂ ਨੀਂਦ ਦਾ ਪੱਕਾ ਇਲਾਜ ਆ, ਉਹਦੇ ਵਾਸਤੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਸੱਜਣਾ ਨੂੰ ਨੀਂਦ ਨਹੀਂ ਆਉਂਦੀ, ਉਹ ਕੀ ਕਰਨ, ਸਵੇਰੇ ਜਿੱਦਾਂ ਮੂੰਹ ਹੱਥ ਧੋਣ ਤੋਂ ਬਾਅਦ ਉਹ 2-2 ਡ੍ਰੌਪ ਦੇਸੀ ਘਿਓ ਦੇ ਆਪਣੀਆਂ ਨਾਸਾਂ 'ਚ ਪਾਉਣ। ਠੀਕ ਹੈ। ਉਹਦੇ ਨਾਲ ਉਹਨਾਂ ਨੂੰ ਨੀਂਦ ਵੀ ਆਉਣੀ ਸ਼ੁਰੂ ਹੋ ਜਾਊਗੀ ਤੇ ਬਹੁਤ ਵਧੀਆ ਉਹਨਾਂ ਨੂੰ ਫੀਲ ਹੋਊਗਾ। ਉਸ ਤੋਂ ਬਾਅਦ ਇੱਕ ਹੋਰ ਮੈਂ ਦੱਸਣਾ ਜੀ ਨੁਸਖਾ, ਉਹ ਹੁਣੇ ਡੇਂਗੂ ਬੁਖਾਰ ਦੇ ਬਾਰੇ ਭੈਣ ਜੀ ਨੇ ਗੱਲ ਕੀਤੀ ਸੀਗੀ ਪੰਜਾਬ ਤੋਂ, ਤੇ ਉਹਦੇ ਵਿੱਚ ਏਦਾਂ ਜੀ ਗਲੋ ਲੈ ਲੈਣੀ ਹੈਗੀ ਹੈ, ਤਕਰੀਬਨ 8 ਇੰਚ ਦੀ ਲੰਮੀ ਉਹਦੀ ਦਾਤਣ। ਹਾਂਜੀ, ਉਹਦੇ ਛੋਟੇ ਟੁਕੜੇ ਕਰ ਲੈਣੇ ਆ ਤੇ ਉਹਨੂੰ ਪਾਣੀ ਦੇ ਵਿੱਚ ਪਾ ਲੈਣਾ। 1 ਗਲਾਸ ਪਾਣੀ ਦਾ ਲੈਣਾ ਤੇ 1 ਚਮਚਾ ਜਵੈਣ ਦਾ ਲੈਣਾ। 1 ਹਰੜ ਲੈ ਲੈਣੀ ਆ ਤੇ ਉਹਨਾਂ ਨੂੰ ਭਿਉਂ ਦੇਣਾ। ਤੇ ਜਦੋਂ ਸਵੇਰ ਨੂੰ ਆਪਾਂ ਉੱਠਣਾ ਆ, ਉਸ ਵੇਲੇ ਹਰੜ ਨੂੰ ਇੱਕਦਮ ਕੱਢ ਕੇ ਵਿੱਚੋਂ ਤਾਂ ਉਹਦੇ ਵਿੱਚੋਂ ਇੱਕ ਗਿੱਤਕ ਹੁੰਦੀ ਉਹ ਕੱਢ ਦੇਣੀ ਆ। ਉਹਨੂੰ ਗ੍ਰਾਈਂਡ ਕਰਕੇ ਤੇ ਪੌਣੀ ਨਾਲ ਪਾਉਣ ਕੇ ਉਹ ਪਾਣੀ ਜਿਹੜਾ ਹੈਗਾ ਪੀ ਲੈਣਾ। ਸਾਰਾ ਕੁਝ ਵਿੱਚੇ ਮਿਕਸ ਉਹਦੇ ਕਰਕੇ ਤੇ ਗ੍ਰਾਈਂਡ ਸਾਰਾ ਕੁਝ ਵਿੱਚੇ ਹੀ ਕਰਨਾ ਉਸੇ ਪਾਣੀ ਦੇ। ਹਾਂਜੀ, ਉਸ ਤੋਂ ਬਾਅਦ ਇਹਦੇ ਕਰਨੇ ਹੈਗੇ 8 ਡੰਗ, ਮਤਲਬ ਸਵੇਰੇ 1 ਵਾਰੀ ਕਰ ਲਿਆ, ਸ਼ਾਮ ਨੂੰ ਕਰ ਲਿਆ। ਇਹ ਰੂਟੀਨ ਬਣਾਉਣਾ ਹੈਗਾ, 64 ਦਿਨਾਂ ਦੇ ਵਿੱਚ 8 ਡੰਗ ਬਣ ਜਾਣੇ ਆ। ਠੀਕ ਹੈ ਜੀ। ਇਹ ਕਿਸੇ ਵੀ ਤਰ੍ਹਾਂ ਦਾ ਡੇਂਗੂ ਹੋਵੇ ਜਾਂ ਕੋਈ ਕਹਿੰਦੇ ਆ ਵੀ ਉਹ ਜੀ ਬੁਖਾਰ ਆ ਵਿਗੜਿਆ ਕਦੀ ਠੀਕ ਨਹੀਂ ਹੋ ਰਿਹਾ, ਇਹ ਬਿਲਕੁਲ ਜੜ ਤੋਂ ਖਤਮ ਕਰ ਦਿੰਦਾ, ਪੱਕਾ ਇਲਾਜ ਹੈ ਇਹ। ਠੀਕ ਹੈ ਜੀ। ਹਾਂਜੀ, ਇੱਕ ਹੋਰ ਮੈਂ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਸੀ, ਹੁਣੇ ਭੈਣ ਜੀ ਨੇ ਗੱਲ ਕੀਤੀ ਸੀ ਸਿੱਕਰੀ। ਹਾਂਜੀ, 1 ਆਂਡਾ ਔਰ 1 ਨਿੰਬੂ, ਇਹਨਾਂ ਦਾ ਪੇਸਟ ਬਣਾ ਲੈਣਾ ਔਰ ਉਹਨਾਂ ਨੂੰ ਆਪਣੇ ਸਿਰ ਦੇ ਵਿੱਚ ਲਗਾ ਕੇ 1 ਘੰਟਾ ਤੱਕ ਰੱਖਣਾ ਜੀ। 1 ਘੰਟੇ ਤੋਂ ਬਾਅਦ ਇਸ਼ਨਾਨ ਕਰ ਲੈਣਾ। ਤੁਸੀਂ ਪਹਿਲੇ ਹੀ 1 ਹਫ਼ਤੇ ਦੇ ਵਿੱਚ ਏਦਾਂ ਮਹਿਸੂਸ ਕਰੋਗੇ ਕਿ ਤੁਹਾਡੇ ਕਦੀ ਸਿੱਕਰੀ ਪਈ ਹੀ ਨਹੀਂ। ਠੀਕ ਹੈ, ਬਿਲਕੁਲ 100% ਇਹਦਾ ਰਿਜ਼ਲਟ ਮੈਂ ਖੁਦ ਵਰਤੀ ਹੋਈ ਹੈ ਇਹ ਚੀਜ਼ ਦੀ। ਠੀਕ। ਹਾਂ, ਤੇ ਇੱਕ ਛੋਟਾ ਜਿਹਾ ਇੱਕ ਹੁਣੇ ਸੱਜਣ ਨੇ ਪੁੱਛਿਆ ਸੀਗਾ ਵੀ ਮੂੰਹ ਦੇ ਵਿੱਚ ਛਾਲੇ ਨਹੀਂ ਹਟਦੇ। ਜਿਹੜੇ ਛਾਲੇ ਨਹੀਂ ਹਟਦੇ, ਇਹਦਾ ਤੇ ਇਹੀ ਮੈਂ ਪਿਛਲੇ ਹਫ਼ਤੇ ਵੀ ਮੈਂ ਗੱਲ ਕੀਤੀ ਸੀ ਵੀ ਜਿਹੜੀ ਸੌਂਫ ਆ, ਉਹਨੂੰ ਖਾਣਾ ਖਾ ਕੇ 1 ਚਮਚਾ ਸੌਂਫ ਦਾ ਮੂੰਹ ਦੇ ਵਿੱਚ ਪਾ ਲੈਣਾ। 5 ਮਿੰਟ ਤਾਈਂ ਉਹਨੂੰ ਹਲਕਾ ਹਲਕਾ ਦਬਾਈ ਜਾਣਾ। ਉਹ ਜਿੱਦਾਂ ਮਤਲਬ ਮੂੰਹ ਦੇ ਵਿੱਚ ਹੀ ਉਹਨੂੰ ਆਪਾਂ ਰਗੜ ਲਿਆ ਤੇ ਉਹ ਤੁਸੀਂ ਵੱਧ ਤੋਂ ਵੱਧ ਸਮਾਂ ਉਹਨੂੰ ਮੂੰਹ 'ਚ ਹੀ ਘੁਮਾਈ ਜਾਣਾ, ਹਲਕਾ ਹਲਕਾ ਉਹਦਾ ਜੂਸ ਅੰਦਰ ਜਾਵੇ। ਠੀਕ। ਉਹਦੇ ਨਾਲ ਕੀ ਹੁੰਦਾ, ਲਾਰਵਾ ਬਣੂਗਾ। ਲਾਰਵਾ ਬਣਨ ਦੇ ਨਾਲ ਮੂੰਹ ਦੇ ਛਾਲੇ ਵੀ ਹਟਣਗੇ ਤੇ ਜਿਹੜਾ ਮਿਹਦੇ ਦੇ ਵਿੱਚ ਕੋਈ ਇਫੈਕਟ ਆ ਉਹਨੂੰ ਵੀ ਉਹ ਰਿਪੇਅਰ ਕਰ ਦਊਗਾ। ਠੀਕ ਹੈ, ਇਹ ਬਿਲਕੁਲ ਪ੍ਰੋਬਲਮ ਹਟ ਜਾਊਗੀ ਬਿਲਕੁਲ। ਕੋਈ ਚੀਜ਼ ਮਾੜੀ ਜਿਹੀ ਕੋਈ ਚੀਜ਼ ਖਾ ਵੀ ਲੇਗਾ ਥੋੜੀ ਜਿਹੀ ਵੀ, ਥੋੜੇ ਚਿਰ ਬਾਅਦ ਉਹਨਾਂ ਏਦਾਂ ਲੱਗਦਾ ਕਿ ਮੈਨੂੰ ਉਲਟੀ ਆਊਗੀ ਤੇ ਫਿਰ ਮੇਰਾ ਕੰਮ ਸਹੀ ਹੋਣਾ। ਠੀਕ ਹੈ ਜੀ। ਹਾਂਜੀ, ਰੋਟੀ ਵਾਲੀ ਦਾ ਕੁਝ ਵੀ ਖਾ ਲੈਣਾ, ਚਾਹ ਚੂਹ ਤਾਂ ਬਾਕੀ ਚਲੋ ਚੱਲਦਾ ਉਹ ਠੀਕ ਆ। ਏਦਾਂ ਦੀਆਂ ਪ੍ਰੋਬਲਮ ਜੀ ਹੈਗੀ ਆ। ਪੁੱਛ ਲੈਣੇ। ਹਾਂਜੀ, ਉਦਾਂ ਵੈਸੇ ਉਹ ਹੈਗੇ ਡਾਇਬੀਟਿਸ ਹੈਗੇ ਆ, ਡਾਇਬੀਟਿਕ, ਤੇ ਉਹਨਾਂ ਨੂੰ ਸ਼ੂਗਰ ਸ਼ਾਗਰ ਦਾ ਵੀ ਇਨਸੂਲਿਨ ਵੀ ਲਾਉਂਦੇ ਆ, ਤੇ ਕੋਈ ਇਹਦਾ ਵੀ ਇਲਾਜ ਕੋਈ ਹੋਵੇ ਤਾਂ ਜ਼ਰੂਰ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਸ਼ੂਗਰ ਦਾ ਵੀ ਇਲਾਜ ਦੱਸ ਦਿਓ, ਉਹਨਾਂ ਨੂੰ ਖਾਣਾ ਕਿਉਂ ਨਹੀਂ ਪਚਦਾ, ਉਹ ਵੀ ਇਲਾਜ ਦੱਸਿਓ ਜੀ, ਕਿਉਂਕਿ ਜੇ ਖਾਣਾ ਨਹੀਂ ਪਚਿਆ ਤਾਂ ਫਿਰ ਬਹੁਤ ਔਖਾ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ 2-3 ਸੁਣ ਰਹੀ ਸੀਗੀ, ਇੱਕ ਦੱਸਿਆ ਵੀ ਸਿਰ ਦੇ ਵਿੱਚ ਸਿੱਕਰੀ ਲਈ ਦੱਸਿਆ, ਉਹ ਵੀ ਬਹੁਤ ਅੱਛਾ ਹੈਗਾ ਜੇ ਉਹ ਕਰਨ। ਤੇ ਇੱਕ ਵਾਰੀ ਪਹਿਲਾਂ ਵੀ ਇੱਕ ਵੀਰ ਜੀ ਨੇ ਕਿਹਾ ਸੀ ਕਿ ਮੇਰੇ ਜਿਹੜਾ ਦਾੜਾ ਸਾਹਿਬ ਹੈਗਾ ਆ ਉਹਨਾਂ ਦੇ ਵਿੱਚ ਐਲਰਜੀ ਹੋ ਜਾਂਦੀ ਆ। ਹਾਂਜੀ, ਚਾਈਡੂ ਲੈਣ ਤੇ ਕਾਫੀ ਦਿਨ ਪਹਿਲੀ ਗੱਲ ਹੈ। ਔਰ ਇਹਨਾਂ ਨੇ ਹੁਣ ਸਿਰ ਬਾਰੇ ਵੀ ਦੱਸਿਆ ਵੀ ਬਹੁਤ ਜ਼ਿਆਦਾ ਸਿੱਕਰੀ ਆ,
ਇਹ ਜਿਹੜੇ ਦੂਸਰੇ ਭਾਜੀ ਨੇ ਕਿਹਾ ਸੀ ਉਹਨਾਂ ਲਈ ਇਹ ਹੈ ਕਿ ਸਰੋਂ ਦੇ ਤੇਲ ਨੂੰ ਅੱਧਾ ਸਰੋਂ ਦਾ ਤੇ ਅੱਧਾ ਨਾਰੀਅਲ ਦਾ ਤੇਲ ਲੈ ਕੇ ਕੜਛੀ ਇਹਨਾਂ ਨੂੰ ਗਰਮ ਕਰਨ। ਗਰਮ ਕਰਕੇ ਜਦੋਂ ਪੂਰਾ ਧੂੰਆਂ ਜਿਹਾ ਛੱਡਣ ਲੱਗ ਪਏ ਉਹਦੇ ਵਿੱਚ ਮਹਿੰਦੀ ਦਾ ਵੱਡਾ ਸਾਰਾ ਚਮਚਾ ਪਾਣ, ਯਾਨੀ ਜਿੰਨਾ ਤੇਲ ਹੈ ਉਹ ਤੋਂ ਅੱਧੀ ਮਹਿੰਦੀ ਪਾ ਲੈਣ। ਜਿੱਦਾਂ 2 ਕੜਛੀਆਂ ਪਾਈਆਂ ਤੇਲ ਦੀਆਂ ਤੇ 1 ਕੜਛੀ ਮਹਿੰਦੀ ਦੀ ਪਾ ਲੈਣ ਤੇ ਉਹਨੂੰ ਹਿਲਾਈ ਜਾਣ। ਹਿਲਾ ਕੇ ਜੇ ਗਲੋ ਹੈਗੀ ਜੇ ਇਹਨਾਂ ਕੋਲ ਕੁਆਰ ਗੰਦਲ ਹੈਗੀ ਹੈ ਤਾਂ ਉਹਨੂੰ ਪਹਿਲਾਂ ਇਹਦੇ ਚ ਕੁਆਰ ਗੰਦਲ ਦੇ ਵੀ ਟੁਕੜੇ ਪਾ ਸਕਦੇ ਆ, ਸਾਈਡਾਂ ਤੋਂ ਛਿੱਲ ਕੇ ਉਹਨੂੰ ਕੱਟ ਕੇ ਤੇ ਕੁਆਰ ਗੰਦਲ ਵੀ ਪਾ ਸਕਦੇ ਆ। ਜਦੋਂ ਕੁਆਰ ਗੰਦਲ ਲਾਲ ਹੋ ਜਾਏ ਉਹਨੂੰ ਕੱਢ ਲੈਣ ਤੇ ਫਿਰ ਮਹਿੰਦੀ ਪਾ ਲੈਣ। ਜੇ ਨਹੀਂ ਕੁਆਰ ਗੰਦਲ ਹੈਗੀ ਤਾਂ ਭੈਣ ਜੀ ਪੂਰੀ ਮਹਿੰਦੀ ਪਾਣ। ਮਹਿੰਦੀ ਪਾ ਕੇ ਉਸ ਤੇਲ ਨੂੰ ਠੰਡਾ ਹੋ ਜਾਏਗਾ ਤਾਂ ਉਹ ਬਹਿ ਜਾਏਗੀ ਥੱਲੇ, ਮਹਿੰਦੀ ਉੱਤੇ ਤੇਲ ਰਹਿ ਜਾਏਗਾ ਤੇ ਉਹ ਤਕਰੀਬਨ ਆਪਣੇ ਸਾਰੇ ਚੀਰ ਕੱਢ ਕੇ ਦਾੜੀ ਨੂੰ ਲਗਾਉਣ। ਜੇ ਐਲਰਜੀ ਵੀ ਹੋਈ ਤਾਂ ਵੀ, ਜੇ ਉਹਨਾਂ ਨੂੰ ਸਿੱਕਰੀ ਜਿੱਦਾਂ ਦੱਸੀ ਇਹਨਾਂ ਨੇ ਵੀ ਸਿੱਕਰੀ ਬਹੁਤ ਹੋ ਜਾਂਦੀ ਹੈ ਉਹਦੇ ਉਹਨਾਂ ਵਾਸਤੇ ਵੀ। ਔਰ ਜਿਹੜੀਆਂ ਨੂੰ ਦਾਈ ਦੀ ਐਲਰਜੀ ਹੁੰਦੀ ਹੈ ਉਹ ਵੀ ਲਾਉਣ, ਜੇ ਲਗਾਤਾਰ ਹਫ਼ਤੇ 'ਚ 2 ਵਾਰੀ ਲਾ ਲੈਣ ਜਾਂ 1 ਵਾਰੀ ਵੀ ਲਾ ਲੈਣ। ਘੱਟੋ ਘੱਟ ਇਹਨਾਂ ਨੂੰ 5 ਘੰਟੇ ਰੱਖਣਾ ਆ ਤੇ ਵੱਧ ਤੋਂ ਵੱਧ ਤੁਸੀਂ ਜ਼ਿਆਦਾ ਵੀ ਰੱਖ ਸਕਦੇ ਆ। ਉਹਨੂੰ ਲਾ ਕੇ ਆਪਣਾ ਇਸ਼ਨਾਨ ਕਰਨ ਤੇ ਸਾਫ਼ ਹੋ ਜਾਣਗੇ। ਔਰ ਜਿਨ੍ਹਾਂ ਦਾ ਮੈਂ ਦੱਸਿਆ ਵੀ ਦਾੜਾ ਸਾਹਿਬ ਵੀ ਕਰਦੇ ਸੀ ਉਹਨਾਂ ਲਈ ਹੋਰ ਵੀ ਹੈਗਾ ਕਿ ਉਹ ਕੀ ਕਰਨ ਬਈ ਇਹ ਤਾਂ ਯੂਜ਼ ਕਰਕੇ ਹੀ ਦੇਖਣ। ਇਹ ਬਹੁਤ ਹੀ ਅੱਛਾ ਹੈਗਾ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਉਹ ਵਾਲਾਂ ਨੂੰ ਮਜ਼ਬੂਤ ਵੀ ਕਰਦਾ ਹੈ, ਚਮਕ ਵੀ ਆਉਂਦੀ ਵਾਲਾਂ ਵਿੱਚ। ਦੂਸਰਾ ਇਹ ਹੈਗਾ ਕਿ ਗ੍ਰੈਸਲੀਨ ਲੈ ਲੈਣ, ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਲੈਣ। ਨਿੰਬੂ ਪਾ ਕੇ ਜੇ ਤਾਂ ਬੋਰਕ ਪਾਊਡਰ ਹੈਗਾ ਮਾੜਾ ਜਿਹਾ ਪਾਉਣਾ ਹੈ, ਆਪਣਾ ਛੋਲਿਆਂ ਦੀ ਦਾਲ ਦਾ ਜਿਹੜਾ ਅੱਧਾ ਹਿੱਸਾ ਹੁੰਦਾ ਉਹਨੂੰ ਮਿਕਸ ਕਰਕੇ ਜਾਂ ਗਲੋਜ਼ ਵਾਟਰ ਲੈ ਲੈਣਾ। 3-4 ਚੀਜ਼ਾਂ ਲੈ ਕੇ ਦਾੜੀ ਨੂੰ ਚੀਰ ਬਣਾ ਕੇ ਜਿੱਥੇ ਵੀ ਉਹਨਾਂ ਨੂੰ ਐਲਰਜੀ ਹੁੰਦੀ ਹੈ ਜਾਂ ਖਾਜ ਹੁੰਦੀ ਹੈ, ਕਈ ਵਾਰੀ ਡੋਰੀ ਜਿਹੜੇ ਬੰਦੇ ਨੇ ਉਹਨਾਂ ਨੂੰ ਅਕਸਰ ਇਹ ਪ੍ਰੋਬਲਮ ਹੋ ਜਾਂਦੀ ਹੈ ਤੇ ਉਹ ਇਹ ਸਾਰਾ ਠੀਕ ਹੋ ਜਾਣਾ। ਇਹਨਾਂ ਨੂੰ ਬਸ 2-4 ਵਾਰੀ ਲਾਉਣ, ਸਾਰੀ ਸਿੱਕਰੀ ਵੀ ਖਤਮ ਹੋ ਜਾਣੀ ਹੈ ਤੇ ਇਹ ਵੀ ਸਾਫ਼ ਹੋ ਜਾਣਾ, ਕੇਸ ਵੀ ਸਾਫ਼ ਹੋ ਜਾਣੇ ਆ। ਤੇ ਜੇ ਨਿੰਬੂ ਨਾ ਵੀ ਭੈਣ ਜੀ ਹੋਵੇ ਨਾ ਤਾਂ ਤੁਸੀਂ ਸਿਰਕਾ ਵੀ ਪਾ ਸਕਦੇ ਆ ਤੇ ਉਹ ਸਿਰਕਾ ਵੀ ਥੋੜਾ, ਪਰ ਨਿੰਬੂ ਦਾ ਰਸ ਤਾਂ ਜ਼ਿਆਦਾ ਵੀ ਪਾ ਲਓ, ਕੋਈ ਹਰਜ ਨਹੀਂ ਹੈਗਾ। ਯਾਨੀ ਜਿਹੜਾ ਨਿੰਬੂ ਵਾਲਾ ਤੁਸੀਂ ਪ੍ਰੋਸੀਜਰ ਕਰਨਾ ਹੈ ਉਹ ਜ਼ਿਆਦਾ ਨਹੀਂ ਰੱਖਣਾ, ਉਹ ਤੁਸੀਂ ਰੱਖਣਾ ਸਿਰਫ ਘੰਟੇ ਤੱਕ ਜਾਂ 45 ਮਿੰਟ। ਜਿਹੜਾ ਮਹਿੰਦੀ ਵਾਲਾ ਹੈਗਾ ਉਹ ਤੁਸੀਂ 4-5 ਘੰਟੇ ਰੱਖੋ, ਉਹਦੇ ਨਾਲ ਤੁਹਾਨੂੰ ਬਹੁਤ ਹੀ ਰਿਲੀਫ ਮਿਲੂਗੀ। ਜਿਨ੍ਹਾਂ ਨੂੰ ਗਰਮੀ ਵੀ ਰਹਿੰਦੀ ਸਿਰ ਦੇ ਉੱਤੇ ਉਹ ਮਹਿੰਦੀ ਨਾਲ ਠੰਡਕ ਵੀ ਮਿਲਦੀ ਆ ਉਹਨਾਂ ਨੂੰ। ਤੇ ਇੱਕ ਨਾ ਵੀਰ ਜੀ ਹੁਣੇ ਦੱਸ ਕੇ ਗਏ ਨੇ ਕਿ ਮੂੰਹ ਪੱਕ ਗਿਆ ਹੋਇਆ, ਛਾਲੇ ਪੈ ਗਏ, ਗਲ ਦੇ ਵਿੱਚ ਹੋ ਗਿਆ ਤੇ ਗ੍ਰੈਸਲੀਨ ਲਾਉਣ, ਉਹ ਵੀ ਅੱਛੀ ਹੈ ਕਿ ਨਹੀਂ ਤਾਂ ਕੀ ਕਰਨ ਵੀ ਸਾਡੇ ਨਾ ਭੈਣ ਜੀ ਪੁਰਾਣੇ ਜ਼ਮਾਨੇ 'ਚ ਜਦੋਂ ਤਵੇ ਤੇ ਰੋਟੀਆਂ ਬਣਾਉਂਦੇ ਸੀ ਅਸੀਂ ਤਵੇ ਦੀ ਕਾਲ ਕਲਾਈ ਦੀ ਸੀ ਜਦੋਂ ਛਾਲੇ ਹੋ ਜਾਂਦੇ ਸੀ ਤੇ ਉਹਦੇ ਨਾਲ ਠੰਡ ਪੈ ਜਾਂਦੀ ਸੀ, ਠੀਕ ਹੋ ਜਾਂਦਾ ਸੀ। ਹੁਣ ਉਹ ਚੀਜ਼ਾਂ ਤਾਂ ਹੈ ਨਹੀਂ ਗੀਆਂ। ਹੁਣ ਇਹ ਇਸ ਤਰ੍ਹਾਂ ਕਰ ਸਕਦੇ ਨੇ ਕਿ ਦੇਸੀ ਧੂਫ ਲੈਣ ਕਿਸੇ ਆਪਣੇ ਸਟੋਰ 'ਚੋਂ, ਇੰਡੀਅਨ ਸਟੋਰ 'ਚ ਮਿਲ ਜਾਂਦੀਆਂ ਨੇ ਬੱਤੀ ਵਾਲੀ ਧੂਫ। ਉਹਨੂੰ ਧੂਫ ਨੂੰ ਜਗਾਉਣ ਤੇ ਧੂਫ ਦੀ ਜਿਹੜੀ ਰਾਖ ਬਚੇਗੀ, ਜਿਹੜਾ ਬਚੇਗਾ ਉਹਨੂੰ ਆਪਣੇ ਛਾਲਿਆਂ ਦੇ ਉੱਤੇ ਲਾਉਣ। ਉਹ ਲੱਗੇਗਾ ਬਹੁਤ, ਪਰ ਉਹ ਇਹਨਾਂ ਨੂੰ ਬੜੀ ਛੇਤੀ